बिस्मिल्लाहिर्रहमानिर्रहीम अस्सलाम वालेकुम नाज़रीन तुसी वेख रहे हो शहीन ऑफिशिया ते मैं तुहाडा मेज़बान शहबाज शहीन। इस वेले जी असी पंजाब पाकिस्तान जिला टोबा टेक सिंह ते टोबा टेक सिंह दा एरिया है जी 351 गाबे नागरा। इत्थे जी असी मौजूद हाँ और ये जिहड़ा स्टाफ आ पुल नागरा नहर वाला पुल ये पिंड की निस्बत दे नाल ही और इत्थे जी साहल फिलिंग स्टेशन साहल पेट्रोल पंप जो कि राणा हाजी राणा मुरसलीन साहब वो ऑनर ने उन्होंने इस वेले जी असी इस पंप ते फिलिंग स्टेशन ते मौजूद हाँ जी। तो मेरे नाल मौजूद ने जी पंजाब सकाफत के शाहकार ने राजपूत बरादरी के एक अजीम नाम ने पंजाब सकाफत के इन्हां दा बहुत बड़ा नाम सियासत दे विच हर मैदान दे विच सियासत होवे खा सकाफत होवे जनाब राणा सजाद मनीर साहब अल मरूफ राणा शुजा। सो असी इन्हां नाल गलबात करदे हां जी इन्हां दे जो है इन्हां दा सैल्फ इंट्रोडक्शन तुहानूं करवावांगे और इन्हां दे शौक दे मुतलका सियासत दे मुतलका असी गलबात करदे हां जी। अस्सलाम वालेकुम जी। वालेकुम अस्सलाम जी। होर राणा साहब की हाल है जी? ठीक है भाई जी। अच्छा राणा साहब थोड़े बुजुर्गों का की नाम जी वडेरियां दा जी? राणा मनीर अहमद खान जी। अच्छा जेडे थोड़े बुजुर्ग राणा मनीर साहब है जी ये माइग्रेट करके उधरों उधर आए जी इधर दे जी? माइग्रेट करके जी। अच्छा उधर थोड़ा इलाका जिला केड़ा सी जी? जिला लुधियाना जी। जिला लुधियाने दे हैं जी तुसीं ते उत्थों आके थोड़ी फैमिली दे लोग इत्थे बात होई? इत्थे नागरे पिंड बैठ गए जी। अच्छा जी। फुफा जी मेरे डीएसपी सी उस वेले ਜਦੋਂ ਪਾਰਟੀਸ਼ਨ ਹੋਈ ਜੀ? ਹਾਂਜੀ। अच्छा जी। जिस तरह पिछे बैठे सी उस तरह ही इत्थे अट के बह गए। अच्छा जी। हाँ जी। सही जी। ते थोड़ी जी अपना जन्म इधर दा जी थोड़ा? मेरा इधर दा जन्म जी। अच्छा जी। हाँ जी। ते थोड़ी जी फैमिली दे विच ये शौक किन्ने किन्ने कीता जी? मेरे चाचा जी भी करते रहे पहले। की नाम बुजुर्गों दा जी? राणा अफजल जी। अच्छा जी। ते फिर मैं आ गया अब्बा जी नूं शौक नहीं सीगा। अच्छा जी। चाचा जी नूं है सी। अच्छा चाचे दे भतीजे नूं सीगा जी? हाँ जी। ठीक जी। ਉਹ ਜੀ ਫਿਰ ਅਸੀਂ ਵੀ ਇਸ ਠਰਕ 'ਚ ਪੈ ਗਏ अच्छा जी। ਤੇ ਕੀਤਾ ਸਾਲ ਨਾਲ ਪਹਿਲੇ ਮੱਲਾ ਬੈਲ ਲਿਆ ਜੀ ਜਦੋਂ ਅਸੀਂ। ਤੁਹਾਡੇ ਚਾਚਾ ਜੀ ਨੇ ਸ਼ੌਕ ਕੀਤਾ ਜੀ? ਨਹੀਂ ਉਦੋਂ ਮੇਰੀ ਪੈਦਾਇਸ਼ ਵੀ ਹੈ ਨਹੀਂ ਸੀ। ਅੱਛਾ ਠੀਕ ਹੈ ਜੀ। ਮੈਂ ਨਹੀਂ ਸੀ ਅੱਛਾ ਉਦੋਂ। ਜਦੋਂ ਤੁਸੀਂ ਬੱਚੇ ਸੀ ਆਪਣੇ ਚਾਈਲਡਹੁੱਡ ਬਚਪਨ ਦੇ ਵਿੱਚ ਹਾਂਜੀ ਤੁਸੀਂ ਹਾਂਜੀ ਵੇਖਿਆ ਉਹਨਾਂ ਨੂੰ ਸ਼ੌਕ ਕਰਦੇ ਆ ਜੀ। ਉਹ ਕਿਸ ਤਰ੍ਹਾਂ ਦਾ ਸ਼ੌਕ ਕਰਦੇ ਸੀ? ਕਿਹੜੇ ਨਾਮਵਰ ਬੈਲ ਸੀ ਉਹਨਾਂ ਕੋਲ? ਉਹਨਾਂ ਕੋਲ ਉਸ ਵੇਲੇ ਇੱਕ ਪੀਲਾ ਤੇ ਸਾਵਾ ਬੈਲ ਸੀਗੇ। ਅੱਛਾ ਜਿਹੜਾ ਪੀਲਾ ਸਾਵਾ ਬੈਲ ਕਰਦੇ ਸੀ ਜਾਂ ਮੁੱਲ ਲਏ ਸੀ ਜੀ? ਮੁੱਲ ਐਸੀ ਫਿਰ ਇਕਬਾਲ ਲੰਬੜਦਾਰ ਨੇ ਲੈ ਲਏ ਸੀਗੇ ਮੁੱਲ। ਅਕਬਾਲ ਸਾਹਿਬ ਕਿੱਥੋਂ ਦੇ ਸੀ? ਉਹ ਨਾਗਰੇ ਦੇ ਹੀ ਸੀ। ਅੱਛਾ ਜੀ। ਲੰਬੜਦਾਰ ਸੀ ਜਿਹੜਾ ਉਹ ਸਾਡੇ। ਤੁਹਾਡੇ ਬੈਲ ਸੀ ਪੀਲਾ ਸਾਵਾ ਜੀ ਹਾਂਜੀ। ਉਹ ਕਿਹੜੀ ਨਸਲ ਦੇ ਸੀਗੇ ਜੀ? ਉਹਨਾਂ ਦਾ ਉਹ ਸਿਮਨ ਦੇਸੀ ਹਸਾਰੀ ਦੇਸੀ ਅੱਛਾ ਸੀ। ਹਸਾਰੀ ਸੀਗੇ। ਦੇਸੀ ਸੀ। ਅੱਛਾ ਜੀ। ਹਾਂਜੀ। ਤੇ ਉਹ ਤੁਹਾਡੇ ਕੋਲ ਕੀ ਪ੍ਰੋਗਰੈਸ ਰਹੀ ਜੀ ਉਹਦੀ? ਬੜੇ ਜਿੱਤੇ ਆ ਜੀ ਉਸ ਵੇਲੇ ਵੀ ਸੁਣਿਆ ਜੀ ਮੈਂ ਵੀ ਸੁਣਿਆ ਅੱਛਾ ਦੇਖਿਆ ਤੇ ਮੈਂ ਬੱਚਾ ਸੀ। ਅੱਛਾ ਜੀ। ਪਰ ਬੰਦੇ ਹੁਣ ਤੀ ਉਹਨਾਂ ਦੀਆਂ ਗੱਲਾਂ ਕਰਦੇ ਆ ਜੀ ਵੀ ਬੈਲ ਅੱਛੇ ਭਜਦੇ ਸੀ। ਮਤਲਬ ਉਹਨਾਂ ਦੇ ਕੋਈ ਯਾਦਗਾਰ ਦੌੜਾਂ ਜੀ ਜਿਹੜੀਆਂ? ਯਾਦਗਾਰ ਤਾਂ ਜੀ ਹੁਣ ਉਸ ਵੇਲੇ ਜਿਹੜੀਆਂ ਦੌੜਾਂ ਹੋਈਆਂ ਉਹਨਾਂ ਨੇ ਜਿੱਤੀਆਂ। ਅੱਛਾ ਉਦੋਂ ਕਿਹੜੇ ਮੈਦਾਨਾਂ 'ਚ ਭੱਜਦੇ ਸੀ ਜੀ? ਆ 35 'ਚ ਵੀ ਤੇ ਇੱਥੇ ਭੌਰਾਂ 'ਚ ਵੀ। ਅੱਛਾ ਜੀ। ਹਾਂਜੀ ਉਧਰ ਪਿੱਛੇ ਵੀ ਭਜਦੇ ਰਹੇ ਆ ਉਹ ਅੱਛਾ ਜੀ। ਦੇਸ਼ 'ਚ। ਅੱਛਾ ਉਹ ਬੈਲ ਉਧਰੋਂ ਇੱਧਰ ਆਏ ਸੀ? ਹਾਂਜੀ ਠੀਕ ਜੀ। ਹਾਂਜੀ। ਤੇ ਉਸ ਤੋਂ ਬਾਅਦ ਜੀ ਫਿਰ ਜਦੋਂ ਤੁਸੀਂ ਵੀ ਹੋਸ਼ ਆ ਗਈ ਤੁਹਾਨੂੰ ਵੀ ਸੁਰਤ ਆ ਗਈ ਜੀ? ਬਾਜੀ ਹੋਸ਼ ਆਈ ਤਾਂ ਮੈਨੂੰ ਵੀ ਸ਼ੌਕ ਹੋਇਆ ਅੱਛਾ ਜੀ। ਤੇ ਮੈਂ ਇੱਕ ਬੱਲਾ ਬੈਲ ਲਿਆਂਦਾ ਜੀ ਸਾਲ ਨਾਲ ਅੱਛਾ ਪਹਿਲਾਂ। ਰਾਣਾ ਸਾਹਿਬ ਤੁਸੀਂ ਸਟੱਡੀ ਕੀਤੀ ਜੀ? ਹਾਂਜੀ ਮੈਂ ਜੀ ਬੀਏ। ਅੱਛਾ ਤੁਹਾਡੀ ਆਪਣਾ ਕਿੱਥੇ ਸਾਡਾ ਸਟੱਡੀ ਕਿੱਥੇ ਕੀਤੀ ਜੀ? ਸਟੱਡੀ ਜੀ ਮੈਂ ਐਫਏ ਕੀਤਾ ਟੋਬੇ ਟੇਕ ਸਿੰਘ ਡਿਗਰੀ ਕਾਲਜ ਤੋਂ। ਅੱਛਾ ਜੀ। ਬੀਏ ਕੀਤਾ ਗਵਰਨਮੈਂਟ ਕਾਲਜ ਸਾਹੀਵਾਲ ਤੋਂ ਜੀ। ਅੱਛਾ ਜੀ। ਹਾਂਜੀ। ਸਹੀ ਜੀ। ਹਾਂਜੀ। ਤੇ ਜਦੋਂ ਤੁਸੀਂ ਸ਼ੌਕ ਸ਼ੁਰੂ ਕੀਤਾ ਜੀ ਉਦੋਂ ਤੁਹਾਡੀ ਆਪਣਾ ਉਮਰ ਤੇ ਕਲਾਸ ਕਿਹੜੀ 'ਚ ਪੜ੍ਹਦੇ ਸੀਗੇ ਜੀ? ਮੇਰੀ ਉਦੋਂ ਮੈਂ ਬੀਏ ਕਰ ਲਿਆ ਸੀਗਾ ਜੀ। ਅੱਛਾ ਰਾਣਾ ਸਾਹਿਬ ਗੱਲ ਇਹ ਆ ਕਿ ਜੇ ਤੁਸੀਂ ਪੜ੍ਹਨ ਤੋਂ ਪਹਿਲਾਂ 5ਵੀਂ 6ਵੀਂ 'ਚ ਪੈ ਜਾਂਦੇ 8 ਵੀ ਨਹੀਂ ਸੀ ਹੋਣੀਆਂ ਫਿਰ ਨਹੀਂ ਜੀ ਬਸ ਇਹ ਕੋਨਾ ਕੁਦਰਤ ਨਾਲ ਹੀ ਹੋ ਗਿਆ ਕਿ ਤੁਸੀਂ ਪੜ੍ਹ ਲਿਖ ਕੇ ਇੱਧਰ ਨੂੰ ਆਏ ਜੀ? ਬਸ ਆ ਗਿਆ ਜੀ। ਸਹੀ ਜੀ। ਹਾਂਜੀ। ਤੇ ਕੋਈ ਜੌਬ ਵਗੈਰਾ ਵੀ ਕੀਤੀ ਜੀ? ਨਹੀਂ ਜੌਬ ਮੈਂ ਕੋਈ ਨਹੀਂ ਕੀਤੀ। ਅੱਛਾ ਜੀ ਬੀਏ ਤੋਂ ਬਾਅਦ ਤੁਸੀਂ ਇੱਧਰ ਨੂੰ ਆਏ ਸ਼ੌਕ ਦੇ ਵਿੱਚ ਜੀ? ਬਸ ਹਾਂ ਜੀ ਸਿਆਸਤ ਦਾ ਹੈਗਾ ਚੇਅਰਮੈਨ ਰਿਹਾ ਮੈਂ ਆਪਣੀ ਯੂਨੀਅਨ ਕੌਂਸਲ ਦਾ। ਅੱਛਾ ਜੀ। ਇੱਥੇ ਜੀ। ਠੀਕ ਜੀ। ਤੇ ਬਸ ਫਿਰ ਠੱਗੀਆਂ ਦਾ ਸ਼ੌਕ ਪੈ ਗਿਆ ਇੱਧਰ ਰਹੇ ਹਾਂ। ਅੱਲਾ ਦਾ ਸ਼ੁਕਰ ਹੈ ਜੀ ਅੱਛੀ ਗੁਜ਼ਰ ਗਈ। ਜਦੋਂ ਤੁਹਾਡੇ ਸਿਰ ਤੇ ਸ਼ੌਕ ਆਇਆ ਜੀ ਹਾਂਜੀ ਜਦੋਂ ਤੁਸੀਂ ਬੀਏ ਕੀਤਾ ਜੀ ਚਾਚਾ ਜੀ ਤੁਹਾਡੇ ਹਜ਼ਾਤ ਸੀਗੇ ਜੀ? ਨਹੀਂ ਫੌਤ ਹੋ ਗਿਆ ਸੀ। ਅੱਛਾ ਜੀ। ਜਦੋਂ ਚਾਚਾ ਅੱਬਾ ਜੀ ਵੀ ਫੌਤ ਹੋ ਗਿਆ ਚਾਚਾ ਜੀ ਵੀ ਫੌਤ ਹੋ ਉਹਨਾਂ ਦੇ ਫੌਤ ਹੋਣ ਤੋਂ ਬਾਅਦ ਤੁਹਾਡੇ ਸ਼ੌਕ ਦੇ ਵਿੱਚ ਕੋਈ ਡਿਸਟੈਂਸ ਆਇਆ ਜੀ ਜਾਂ ਚੱਲਦਾ ਰਿਹਾ ਜੀ? ਨਹੀਂ ਚੱਲਦਾ ਰਿਹਾ ਜੀ। ਫਿਰ ਕੌਣ ਕਰਦਾ ਸੀ ਜੀ? ਮੈਂ ਹੀ ਕੀਤਾ ਜੀ ਕੀਤਾ ਤਾਂ ਮੈਂ ਹੀ ਆ। ਅੱਛਾ ਜੀ। ਹਾਂਜੀ। ਤੇ ਕੋਈ ਨਹੀਂ ਜਦੋਂ ਜੀ। ਤੁਹਾਡੇ ਜ਼ਿੰਮੇਵਾਰੀ ਆਈ ਸ਼ੌਕ ਦੀ ਜੀ ਹਾਂਜੀ। ਤੁਸੀਂ ਕਿਹੜੇ ਕਿਹੜੇ ਨਾਮਵਰ ਬੈਲ ਰੱਖੇ ਜੀ? ਸਾਰਿਆਂ ਨੂੰ ਪਹਿਲਾਂ ਜੀ ਮੈਂ ਬੱਲਾ ਬੈਲ ਲਿਆਂਦਾ ਅਸ਼ਰਫ ਰਾਜੇ ਕੋਲੋਂ ਚੱਕ 30 ਚੋਂ। 30 ਚੱਕ ਜਿੱਥੇ ਸੋਹਣਾ ਬੈਲ ਹੈ ਜਿੱਥੇ ਸੋਹਣਾ ਬੈਲ ਹੈ ਜੀ ਅਸ਼ਰਫ ਰਾਜਾ। ਅੱਛਾ ਜੀ। ਉਹਦੇ ਕੋਲੋਂ ਮੈਂ ਬੈਲ ਲਿਆਂਦਾ ਜੀ। ਅੱਛਾ ਜੀ। ਅੱਛਾ ਭੱਜਿਆ ਜੀ
ਸਾਰੇ ਜਹਾਨ ਨੂੰ ਪਤਾ ਵੀ ਅੱਛਾ ਭੇਜਿਆ, ਕਿਹੜਾ ਵੀ ਮੇਰੇ ਕਹਿਣ ਨਾਲ ਅੱਛਾ ਬਣ ਜਾਣਾ। ਜਦੋਂ ਤੁਸੀਂ ਲਿਆਂਦਾ ਅੱਛਾ ਜੀ ਭੱਜਿਆ। ਉਹ ਮੂੰਹ ਕਿਦਾਂ ਸੀ ਜੀ? ਉਹ ਦੋਂਦਾ ਜੀ, ਅੱਛਾ ਜੀ, ਕਿਹੜੀ ਕਰਨੀ ਦਾ ਸੀ ਜੀ? ਉੱਪਰਲੀ ਕੰਨੀ ਦਾ ਜੀ, ਉੱਪਰਲੇ ਭੱਜਿਆ ਜੀ? ਉੱਪਰ ਹੀ ਜੀ। ਫਿਰ ਭਜਾਇਆ? ਸਾਡੇ ਕੋਲ ਥੱਲੇ ਵੀ ਭੱਜ ਗਿਆ। ਥੱਲੇ ਵੀ ਤੁਸੀਂ ਟਰਾਈ ਕੀਤੀ? ਪਹਿਲੇ ਉੱਪਰ ਹੀ ਭੱਜਦਾ ਸੀ। ਅੱਛਾ ਜੀ। ਹਾਂਜੀ। ਤੇ ਉਹ ਕਿੰਨਾ ਕੁ ਟਾਈਮ ਤੁਹਾਡੇ ਕੋਲ ਰਿਹਾ ਜੀ? ਮੇਰੇ ਕੋਲ 2 ਸਾਲ 2.5 ਸਾਲ ਰਿਹਾ ਜੀ। ਅੱਛਾ, ਬੜਾ ਫਿਰ ਜੀ ਉਹ ਭੱਜਿਆ, screen ਬੜੀਆਂ। ਤੋਂ ਆਊਟ ਕਿਦਾਂ ਹੋਇਆ ਜੀ? ਫਿਰ ਉਹ ਸਿਆਣਾ ਹੋ ਗਿਆ ਸੀ ਵੀ, ਯਾਨੀ ਕਿ ਢਲ ਗਈ ਉਮਰ ਜੀ। ਢਲ ਗਏ ਸੀ। ਅੱਛਾ ਜੀ। ਫਿਰ ਅਸੀਂ ਦੇ ਦਿੱਤਾ ਸੀ ਕਿ ਸ਼ਕੀਨ ਸੀ ਚੀਚਾ ਵਤਨੀ ਦਾ ਹੀ, ਅੱਛਾ ਜੀ। 49 ਚੱਕ ਦਾ, ਉਹ ਲੈ ਗਿਆ ਸੀ ਮੇਰੇ ਉਹ ਕੋਲੋਂ। ਸਪੈਸ਼ਲ ਰੇਟ ਤੇ ਜੀ? ਨਹੀਂ, ਰੇਟ ਕੀ ਸੀ ਜੀ ਉਸ ਵੇਲੇ? ਸਪੈਸ਼ਲ ਹੀ ਸੀ, ਲੈ ਗਿਆ। ਹੁਣ ਰੇਟ ਜ਼ਿਆਦਾ ਹੋ ਗਿਆ, ਉਦੋਂ ਰੇਟ ਮਨਾਸਬ ਸੀ ਅੱਛਾ ਜੀ। ਜੀ, ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਕਿਹੜਾ ਬੈਲ ਆਇਆ ਜੀ? ਅਸੀਂ ਸ਼ਫੀ ਇੱਥੇ 57 ਵਾਲੇ ਤੋਂ ਬੱਲਾ ਬੈਲ ਲਿਆ ਜੀ। ਹਾਜੀ ਸ਼ਫੀ ਸਾਹਿਬ ਕੋਲ ਹਾਜੀ ਜੀ। ਸ਼ਾਮ ਜੋ ਸ਼ਫੀ ਤੋਂ। ਤੁਸੀਂ ਲਿਆ ਮੂੰਹ ਕਿਦਾਂ ਸੀ ਜੀ ਉਹ? ਜਵਾਨ ਸੀਗਾ ਜੀ, ਬੱਲਾ ਜੀ। ਬੱਲਾ ਤੇ ਉਹ ਭਜਦੇ ਰਹੇ, ਕਾਫੀ ਦੌੜਾਂ ਜਿੱਤੇ ਆ। ਅੱਛਾ, ਜੋ ਤੁਸੀਂ ਆਪਣੀ ਜੋਕ ਕਰਦੇ ਸੀ? ਦੋਨੇ ਬੱਲੇ ਹੋ ਗਿਆ, ਯਾਨੀ ਕਿ ਹਾਂਜੀ। ਦੋਨੇ ਬੈਲ ਜਿੱਤੇ ਆ ਫਿਰ। ਅੱਛਾ ਜੀ। ਹਾਂਜੀ। ਸਹੀ ਜੀ। ਤੇ ਇਹ ਤੁਹਾਡੇ ਕੋਲ ਹਾਜੀ ਸ਼ਫੀ ਸਾਹਿਬ ਵਾਲਾ ਕਿੰਨਾ ਕੁ ਟਾਈਮ ਰਿਹਾ ਜੀ? ਇਹ ਵੀ 2 ਸਾਲ 2.5 ਭਜਦਾ ਰਿਹਾ ਜੀ ਸਾਡੇ। ਹੇਟਰੀ ਕੰਨੀ ਦਾ ਸੀ ਜੀ ਇਹ? ਇਹ ਅੰਦਰਲੀ ਕੰਨੀ ਦਾ। ਸਹੀ ਜੀ। ਹਾਂਜੀ। ਤੇ ਫਿਰ ਇਹਨਾਂ ਤੋਂ ਬਾਅਦ ਜੀ? ਫਿਰ ਅਸੀਂ ਪੀਲਾ ਬੈਲ ਲੈ ਲਿਆ ਜੀ। ਉਹ ਕਿੱਥੋਂ ਲਿਆ ਰਾਣਾ ਸਾਹਿਬ? ਉਹ ਗਾਜ਼ੀਆਬਾਦੋਂ ਜੀ, ਰਾਣੇ ਮਜੀਦ ਕੋਲੋਂ ਜੀ। ਭੱਜਦਾ ਸੀਗਾ ਜਾਂ ਕਿ ਨਹੀਂ ਜੀ? ਜਵਾਨ ਸੀ, ਭਜਦਾ ਸੀ। ਅੱਛਾ ਜੀ। ਉਹ ਹਾਂਜੀ। ਕਿੰਨੇ ਦਾ ਲਿਆ ਸੀ ਉਸ ਦੌਰ 'ਚ ਜੀ? ਉਸ ਵੇਲੇ ਮੈਂ 50,000 ਦਾ ਜੀ। ਅੱਛਾ ਜੀ। ਹਾਂਜੀ। ਤੇ ਕਿਹੜੀ ਕੰਨੀ ਦਾ ਸੀ ਜੀ ਉਹ? ਉਹ ਵੀ ਉੱਪਰ ਵੀ ਭੱਜ ਲੈਂਦਾ ਸੀ, ਥੱਲੇ ਵੀ All ਭੱਜ rounder ਲੈਂਦਾ, ਸੀ। ਆਲ ਰਾਉਂਡਰ ਸੀ। ਅੱਛਾ ਜੀ। ਤੇ ਤੁਹਾਡੇ ਕੋਲ ਕੀ ਪ੍ਰੋਗਰੈਸ ਰਹੀ ਜੀ ਉਹਦੀ ਆ ਕੇ? ਮੇਰੇ ਕੋਲ ਜੀ, ਇਹ ਤਾਂ ਜਹਾਨ ਨੂੰ ਪੁੱਛ ਲਓ ਮੇਰੇ ਕੋਲ ਕੀ ਰਹੀ ਆ। ਜੂਲੇ ਭੰਨ ਕੇ ਵੀ ਇਸ ਬਾਲ ਜਿੱਤੀਆਂ। ਬਾਈ ਸ਼ੌਕੀ ਕੀ ਕਹਿੰਦੇ ਜੀ? 3-4 ਦੌੜਾਂ ਬੋਲਦੇ ਨੇ, ਜੂਲਾ ਭੰਨ ਕੇ ਵੀ ਦੌੜਾਂ ਜਿੱਤੀਆਂ। ਜੂਲਾ ਟੁੱਟ ਗਿਆ ਪਹਿਲੀ ਛਾਲ ਤੋਂ, ਫਿਰ ਬੋਲ ਜਿੱਤਦੇ ਰਹੇ। ਮਿਸਾਲ ਨਹੀਂ ਇਹਨੂੰ ਪਤਾ ਜੀ ਹਾਂ। ਕਿਹੜਾ ਹੈਗਾ। ਤੇ ਇਹ ਤੁਹਾਡੇ ਕੋਲ ਕਿੰਨਾ ਕੁ ਚਿਰ ਰਿਹਾ ਜੀ ਗਾਜ਼ੀਆਬਾਦ ਵਾਲਾ? ਗਾਜ਼ੀਆਬਾਦ ਵਾਲਾ ਮੇਰੇ ਕੋਲ 3 ਸਾਲ ਰਿਹਾ ਜੀ। ਫਿਰ ਸੇਠ ਹਮੀਦ ਮੇਰੇ ਕੋਲੋਂ ਮੁੱਲ ਲੈ ਗਿਆ। ਅੱਛਾ ਜੀ। ਉਹ ਆ- ਸੇਠ ਹਮੀਦ ਸਾਹਿਬ ਨੇ ਆਪਣਾ ਉਹਦਾ ਭੱਜਦਾ ਛਾਲਾਂ ਚੰਗੀਆਂ ਦੇਖ ਕੇ ਜੀ ਉਹ ਆ ਗਿਆ ਵੀ ਮੈਨੂੰ ਬੈਲ ਦੇ। ਤੇ ਰੇਟ ਚੰਗਾ ਭਰਿਆ ਜੀ ਉਹਨੇ? ਹਾਂ ਜੀ, ਮੈਨੂੰ ਚੰਗਾ ਭਰਿਆ। ਅੱਛਾ ਜੀ। ਹਾਂਜੀ। ਸਹੀ। ਲੈ ਗਿਆ ਜੀ, ਬਸ ਸ਼ੌਕ ਦਾ ਮੁੱਲ ਕਾਹਦਾ ਹੁੰਦਾ ਜੀ। ਬਿਲਕੁਲ ਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿਹੜਾ ਬੈਲ ਲਿਆ ਉਹ ਸੇਲ ਕਰਕੇ ਜੀ? ਮੈਂ ਜੀ ਫਿਰ ਰੋਜਾ ਬੈਲ ਲਿਆ, ਮੈਂ ਲੱਖਾ ਬੈਲ ਲਿਆ ਜੀ। ਅੱਛਾ ਜੀ। ਉਹ ਕਿੱਥੋਂ ਲਿਆਂਦਾ ਜੀ? ਤੇ 50 ਚੋਂ ਫਤਿਹ ਦੋਜੀ ਸੀ ਜੀ ਇੱਥੇ। ਅੱਛਾ, ਇੱਥੇ ਸਾਡਾ ਪਿੰਡ 50 ਚ ਲਿਆ 350 ਜੀ। ਗੱਟ ਵਾਲੇ ਚੋਂ ਹਾਂਜੀ। ਲੱਖਾ ਬੈਲ ਲਿਆ ਜੀ। ਅੱਛਾ ਜੀ। ਉਹ ਵੀ ਫਿਰ ਮੇਰੇ ਕੋਲ ਕਾਫੀ ਦੌੜਾਂ ਜਿੱਤਿਆ ਜੀ। ਜਦੋਂ ਤੁਸੀਂ ਲਿਆ ਉਹ ਵੀ ਜਵਾਨ ਸੀ ਜਾਂ ਬੱਚਾ ਸੀ ਜੀ? ਜਵਾਨ ਸੀ ਜੀ। ਅੱਛਾ ਜੀ। ਜਵਾਨ ਸੀ। ਤੇ ਉਹ ਕਿੰਨਾ ਕੁ ਚਿਰ ਭੱਜਿਆ ਜੀ ਤੁਹਾਡੇ ਕੋਲ ਜੀ? ਉਹ ਵੀ ਮੇਰੇ ਕੋਲ 2.5-3 ਸਾਲ ਭੱਜਿਆ ਜੀ। ਉਹ ਵੀ ਫਿਰ ਸੇਠ ਹਮੀਦ ਲੈ ਗਿਆ ਸੀ। ਅੱਛਾ ਜੀ। ਬੱਲੇ ਤੋਂ ਲੈ ਕੇ ਲੱਖੇ ਤੱਕ ਜੀ ਤੁਸੀਂ 4-5 ਬੈਲ ਗਣਾਏ ਜਿਹੜੇ ਜੀ? ਹਾਂਜੀ। ਇਹ ਤੁਹਾਡੀ ਜੀ ਸਵਾਰੀ ਕਿਹੜੇ ਸਵਾਰ ਕਰਦੇ ਰਹੇ ਜੀ ਉਦੋਂ? ਮੇਰੇ ਜੀ ਚਾਚਾ ਬਰਕਤੁੱਲਾ ਸੀ। ਬਰਕਤੁੱਲਾ ਤੁਹਾਡੇ ਚਾਚਾ ਜੀ ਸੀਗੇ ਜੀ? ਨਹੀਂ, ਸ਼ੇਰੋਂ ਦਾ ਅਸੀਂ ਉਹਨੂੰ ਚਾਚਾ ਜੀ ਕਹਿੰਦੇ ਸੀ। ਅੱਛਾ ਜੀ। ਤੇ ਉਹਨੂੰ ਚਾਚਾ ਬਰਕਤੁੱਲਾ ਜੀ, ਉਹਨੇ ਮੇਰੇ ਬੈਲ ਕਾਫੀ ਭਜਾਏ। ਰਾਣਾ ਆਬਾਦ ਸੀ ਨਾਗਰੇ ਦਾ, ਤੁਹਾਡੇ ਪਿੰਡ ਦੇ ਬਾਈ ਬਹੁਤ ਜੀ? ਭਜਾਏ। ਅੱਛਾ ਜੀ। ਰਾਣਾ ਸ਼ੌਕਤ ਸੀ ਮੇਰੇ ਸ਼ੌਕਤ? ਨਾਗਰੇ ਦਾ ਹੀ, ਇਹਨਾਂ ਦਾ ਭਾਈ ਸ਼ੌਕੀ ਦਾ ਅੱਛਾ ਜੀ। ਸਰਵਰ, ਅੱਛਾ ਜੀ। ਉਹਨੇ ਮੇਰੇ ਬੈਲ ਭਜਾਏ ਜੀ। ਸਹੀ ਜੀ। ਤੇ ਅੱਲਾ ਨੇ ਜੀ ਇੱਜ਼ਤ ਦਿੰਦਾ ਰਿਹਾ ਮੌਲਾ ਜੀ, ਬਸ। ਸਹੀ ਜੀ। ਅੱਛਾ ਜੀ। ਇਹ ਰੋਜ਼ਾ ਲੱਖਾ ਜਿਹੜਾ ਸੀ ਵੀ ਤੁਸੀਂ ਸ਼ੇਰ ਸਾਹਿਬ ਨੂੰ ਵੇਚਤਾ ਜੀ? ਜਦੋਂ ਪੀਲਾ ਦੇ ਦਿੱਤਾ ਜੀ, ਫੇਰ ਅਸੀਂ ਇੱਕ ਰੋਜਾ ਬੈਲ ਲਿਆਂਦਾ ਜੀ। ਅੱਛਾ ਜੀ। ਫੇਰ ਰੋਜਾ ਬੈਲ ਲਿਆ ਕੇ ਸਾਡਾ ਸੇਠ ਨਾਲ ਹੀ ਚੈਲੰਜ ਹੋ ਗਿਆ। ਅੱਛਾ ਜੀ। ਫਿਰ ਰੋਜੇ ਨੇ ਉਸੇ ਪੀਲੇ ਨੂੰ ਜਿੱਤਿਆ ਜਾ ਕੇ, ਜਿਹੜਾ ਤੁਹਾਡੇ ਕੋਲ ਸੀ? ਜਿਹੜਾ ਮੇਰੇ ਕੋਲ ਰੋਜਾ ਸੀ। ਹਾਂਜੀ। ਅੱਛਾ ਜੀ। ਇਹ ਵੀ ਸਾਰੇ ਜੱਗ ਨੂੰ ਪਤਾ ਜੀ। ਸਹੀ ਜੀ। ਹਾਂਜੀ। ਅੱਛਾ ਜੀ। ਤੁਹਾਡੀਆਂ ਮੁਹੱਬਤਾਂ ਜੀ ਸੇਠ ਸਾਹਿਬ ਨਾਲ ਰਹੀਆਂ ਕਿ ਰਾਣਾ ਸਾਹਿਬ ਨਾਲ ਰਹੀਆਂ ਜੀ? ਮੇਰੇ ਰਾਣਾ ਸਾਹਿਬ, ਅਸੀਂ ਰਾਣੇ ਸਾਹਿਬ ਦੇ ਗਰੁੱਪ 'ਚ ਭੱਜੇ ਹਾਂ। ਅੱਛਾ ਜੀ। ਰਾਣਾ ਸਾਹਿਬ ਸਾਡਾ ਲੀਡਰ ਸੀ, ਸਾਨੂੰ ਜੋ ਉਹਨੇ ਕਹਿ ਦੇਣਾ ਸੀ ਕਰਨਾ ਜੀ। ਸਹੀ ਜੀ। ਹਾਂਜੀ। ਅੱਛਾ ਜੀ। ਇਹ ਜਿਹੜਾ ਦੋਜੀ ਕੋਲੋਂ ਤੁਸੀਂ ਲਿਆ ਸੀ ਗੱਟ ਵਾਲੇ ਤੋਂ ਜੀ, ਹਾਂਜੀ। ਇਸ ਤੋਂ ਬਾਅਦ ਫਿਰ ਕਿਹੜਾ ਬੈਲ ਲਿਆ ਜੀ? ਫਿਰ ਇੱਕ ਡੱਬਾ ਬੈਲ ਆ ਗਿਆ ਸੀ ਜੀ। ਫਿਰ ਡੱਬਾ ਆ ਗਿਆ ਜੀ? ਹਾਂਜੀ, 94 ਤੋਂ ਲਿਆ ਜੀ। ਅੱਛਾ ਜੀ। ਉਹਨੇ ਵੀ ਕਾਫੀ ਬੇਦਹਾਸ਼ਾ ਦੌੜਾਂ ਜਿੱਤੀਆਂ ਜੀ। ਅੱਛਾ ਜੀ। ਹਾਂਜੀ। ਤੇ ਉਸ ਤੋਂ ਬਾਅਦ ਜੀ? ਤਾਂ ਫਿਰ ਅਸੀਂ ਰਿਟਾਇਰ ਹੋ ਗਏ ਹਾਂ ਹੁਣ, ਅੱਛਾ ਜੀ। ਬਸ ਭਾਈ। ਯਾਨੀ ਆਖਰੀ ਡੱਬਾ ਤੁਹਾਡੇ ਕੋਲ ਭੱਜਿਆ ਜੀ? ਹਾਂਜੀ। ਅੱਛਾ ਜੀ। ਜਿਹੜੇ ਤੁਸੀਂ ਆਪਣੇ ਕੈਰੀਅਰ ਦੇ ਵਿੱਚ, ਤੁਹਾਡੇ ਸ਼ੌਕ ਦੇ ਕੈਰੀਅਰ ਦੇ ਵਿੱਚ ਜੀ, ਹਾਂਜੀ। ਕਿਹੜੀ ਕੋਈ ਨਾਮਵਰ ਦੌੜ ਜਿਹੜੀ ਤੁਸੀਂ ਜਿੱਤੀ ਜੀ, ਕੋਈ ਯਾਦਗਾਰ ਜੀ ਮੁਕਾਬਲਾ? ਯਾਦਗਾਰ ਜੀ ਸਾਡੇ ਕੋਲ ਸੀ ਵੀ ਜਦੋਂ ਰੋਜਾ ਬੈਲ ਆਇਆ ਨਾ, ਹਾਂਜੀ। ਅਸੀਂ ਉਹਨੂੰ ਇੱਥੇ ਭਜਾਉਂਦੇ ਰਹੇ ਪਹਿਲੇ ਆਪਣੇ ਜ਼ਿਲ੍ਹੇ 'ਚ, ਅੱਛਾ ਜੀ। ਟੋਬੇ 'ਚ। ਸੇਠ ਹਮੀਦ ਦੇ ਪੀਲਾ ਬੈਲ ਤੇ ਹੀਰਾ ਬੈਲ ਅੱਛੇ ਬੈਲ ਸੀਗੇ, ਉਹ ਨਹੀਂ ਸੀ ਆਏ। ਅਸੀਂ ਉਹ ਰੋਜੇ ਨਾਲ ਸਾਰੇ ਬੈਲ ਜਿੱਤ ਲਏ ਇੱਥੇ। ਫਿਰ ਲਾਠੀਆਂ ਵਾਲੇ ਸੇਠ ਨੇ ਦੌੜ ਰੱਖੀ। ਅੱਛਾ ਜੀ। ਮੈਂ ਫਿਰ ਉੱਥੇ ਰੋਜਾ ਤੇ ਇਹ ਨੀਫੀ ਵਾਲਾ ਬੈਲ ਸੀ ਨਾਲ ਭੱਜਦਾ ਉਹਦੇ। ਆ ਨੀਫੀ ਮੁੰਡਾ ਵਾਲਾ ਕਿਹੜਾ ਸੀ ਜੀ? 337 ਢੋਲਣ ਦਾ ਸੀ। ਅੱਛਾ ਜੀ। ਹਨੀਫ ਉਹਦਾ ਬੈਲ ਸੀ। ਅੱਛਾ ਜੀ। ਅੰਦਰਲੀ ਕੰਨੀ ਤੇ ਭੱਜਦਾ ਸੀ।
ਫਿਰ ਅਸੀਂ ਗਏ ਫੈਸਲਾਬਾਦ ਲਾਠੀਆਂ ਵਾਲੇ ਜੀ। ਲਾਠੀਆਂ ਵਾਲੇ। ਅੱਛਾ ਜੀ। ਅਸੀਂ ਜਾ ਕੇ ਫਿਰ ਸੇਠ ਨੂੰ ਕਿਹਾ ਵੀ ਐਂਟਰੀਆਂ ਨਾ ਪਾਈ, ਹਾਂਜੀ। ਅਸੀਂ ਤੇਰੇ ਨਾਲ ਲੱਗਣਾ, ਅੱਛਾ ਜੀ। ਚਾਹੇ ਪਾ ਜਾਂ ਨਾ ਪਾ। ਸਹੀ ਜੀ। ਔਰ ਫਿਰ ਲੱਗੇ ਵੀ ਭਾਈ। ਦੌੜ ਵੀ 10.5 ਕਿੱਲੇ ਦੀ ਸੀ। ਅੱਛਾ ਜੀ। ਅੱਲਾ ਨੇ ਸਾਨੂੰ ਫਤਿਹ ਦੇ ਦਿੱਤੀ। ਤੁਹਾਡੇ ਸਵਾਰੀ ਕਿੰਨੇ ਕੀਤੀ ਸੀ ਉਦੋਂ ਜੀ? ਰਾਣੇ ਆਬਾਦ ਨੇ ਜੀ। ਤੇ ਸੇਠ ਸਾਹਿਬ ਦੀ ਸਵਾਰੀ ਕਿੰਨੇ ਕੀਤੀ ਸੀ? ਉਹ ਰਾਣੇ ਰਿਆਜ਼ ਨੇ। ਅੱਛਾ ਜੀ। ਤੇ ਉਹ ਕਿੰਨੇ ਕੁ ਫਾਸਲੇ ਤੇ ਜਿੱਤੇ ਤੁਸੀਂ? ਅਸੀਂ ਜੀ ਜਿੱਤੇ ਮੇਰਾ ਖਿਆਲ ਆਪਣੇ 3-4 ਰੇੜਿਆਂ ਤੋਂ। ਅੱਛਾ ਜੀ। ਹਾਂਜੀ, ਬੜੇ ਅੱਛੇ ਮੈਲ ਸੀ ਜੀ ਉਹ। ਅੱਛਾ ਜੀ। ਦੁਨੀਆ ਨਹੀਂ ਸੀ ਕਹਿੰਦੀ ਇਹਨੂੰ ਜਿੱਤ ਲਓਗੇ, ਅਸੀਂ ਜਿੱਤ ਲਿਆ ਉਹਨਾਂ ਨੂੰ। ਸਹੀ ਜੀ। ਹਾਂਜੀ। ਤੇ ਤੁਹਾਡੇ ਫਿਰ ਆ ਗਿਆ, ਫਿਰ ਦੌੜ ਆ ਗਈ ਜੀ ਇੱਥੇ ਆਪਣੇ ਅਵਾਮੀ ਵਾਲਿਆਂ ਦੇ ਪਿੰਡ 244 ਜੀ। 244 ਹਾਜੀ ਖੁਸ਼ੀ ਦੇ। ਹਾਜੀ ਖੁਸ਼ੀ ਦੇ ਪਿੰਡ। ਉੱਥੇ ਆਏ ਜੀ, ਇਹੀ ਪੀਲਾ ਬੈਲ ਤੇ ਹੀਰਾ ਬੈਲ ਆ ਗਿਆ ਤੇ ਅਸੀਂ ਰੋਜ਼ਾ ਤੇ ਨਿੱਫੀ ਵਾਲਾ। ਇਹ ਸੇਠ ਮੈਨੂੰ ਫਿਰ ਕਹਿਣ ਲੱਗਿਆ ਵੀ ਮੈਨੂੰ ਫਾਈਨਲ ਚ ਆ ਲੈਣ ਦੇ, ਮੈਨੂੰ ਪਹਿਲੇ ਰਾਉਂਡ ਨਾਲ ਮੇਰੇ ਨਾਲ ਲੱਗੀ। ਅੱਛਾ ਜੀ। ਮੈਂ ਕਿਹਾ ਠੀਕ ਆ। ਮੈਂ ਪਹਿਲੇ ਰਾਉਂਡ 'ਚ ਹੀ ਭੱਜ ਕੇ ਪਹਿਲੀ ਲੀਹ 'ਚ ਹੀ ਮੈਂ ਫਾਈਨਲ 'ਚ ਆ ਗਿਆ। ਸਹੀ ਜੀ। ਸੇਠ ਨੂੰ ਮੈਂ ਚੌਥੀ ਲੀਹ ਦੇ ਦਿੱਤੀ ਔਰ ਮੈਂ ਸ਼ਾਮ ਨੂੰ ਪਹਿਲੀ ਲੀਹ 'ਚ ਹੀ ਜਿੱਤ ਲਿਆ। ਸਾਰੇ ਜਹਾਨ ਨੂੰ ਪਤਾ ਜੀ। ਅੱਛਾ ਜੀ। ਹਾਂਜੀ, ਉਹ ਵੀ ਪਹਾੜੇ ਨਾਲ ਜਿੱਤੇ। ਫਿਰ ਉਹੀ ਬੈਲ ਪੀਰ ਮਹਲ ਮੇਰੇ ਨਾਲ ਲੱਗੇ। ਸੇਠ ਸਾਹਿਬ ਦੀ ਸੇਠ ਉਹੀ ਜੋੜ, ਤੁਹਾਡਾ ਵੀ ਸੇਮ ਜੋੜ ਜੀ? ਸੇਮ ਜੋੜ। ਸਹੀ ਜੀ। ਇੱਥੇ ਵੀ ਮੈਂ ਜਿੱਤ ਲਿਆ ਫਿਰ। ਅੱਛਾ ਜੀ। ਹਾਂਜੀ, 3 ਦਫਾ ਉਹਨੂੰ ਐਡਰੈਸ ਕੀਤੀ ਉਹਨੂੰ ਜਿਹੜਾ ਨਾ ਜੀ। ਅੱਲਾ ਨੇ ਬੜੀ ਇੱਜ਼ਤ ਦਿੱਤੀ ਜੀ। ਅੱਛਾ ਸ਼ੌਕ ਕੀਤਾ ਜੀ, ਲੜਾਈ ਫਸਾਦ ਨਹੀਂ ਕੀਤਾ, ਸ਼ੌਕ ਕੀਤਾ। ਸਹੀ ਜੀ। ਹਾਂਜੀ। ਤੇ ਉਸ ਵੇਲੇ ਦੇ ਜੀ, ਉਸ ਟਾਈਮ ਦੇ ਨਾਮਵਰ ਸਵਾਰ ਕਿਹੜੇ ਸੀ ਜੀ ਤਕਨੀਕੀ? ਰਾਣਾ ਰਿਆਜ਼ ਸੀਗਾ ਜੀ, ਆਪਣਾ ਆਬਾਦ ਸੀਗਾ ਇੱਕ ਰਾਣਾ ਸ਼ਰੀਫ ਆਪ ਸੀਗੇ ਜੀ। ਅੱਛਾ ਜੀ। ਹਾਂਜੀ। ਰਾਣਾ ਸ਼ਰੀਫ ਸਾਬਰ 346 ਤੋਂ ਵੀ ਫੌਤ ਹੋ ਗਿਆ ਮੇਰਾ, ਉਹਨੇ ਵੀ ਬੜੇ ਭਜਾਏ ਆ। ਅੱਛਾ ਜੀ। ਚੌਰੀ ਸਾਬਰ ਨੇ। ਅੱਛਾ ਬੰਦਾ ਸੀ, ਅੱਲਾ ਉਹਨੂੰ ਆਖਿਰਤ ਚ ਆਰਾਮ ਦੇਵੇ। ਹਾਂਜੀ। ਤੇ ਤੁਹਾਡੇ ਬੈਲਾਂ ਨੂੰ ਮੈਨੇਜ ਕੌਣ ਕਰਦੇ ਸੀ? ਇਹ ਡਾਈਟ ਵਗੈਰਾ ਜੀ, ਸਾਂਭ ਜੀ? ਇਹ ਜੀ ਮੇਰੇ ਆਬਾਦ ਹੁਣੀ ਵੀ ਸਵਾਰ ਵੀ ਕਰਦਾ ਸੀ ਤੇ ਮੇਰੇ ਦੋਸਤ ਵੀ ਜਿਹੜੇ ਸੀਗੇ ਜੀ ਸਾਰੇ ਹੀ ਸੀ ਮੇਰੇ ਤਾਂ ਜੀ ਕਰਦੇ। ਰਾਤ ਨੂੰ ਬੰਦੇ ਇੰਨੇ ਹੁੰਦੇ ਸੀ, ਮਲਣ ਨੂੰ ਜਗ੍ਹਾ ਨਹੀਂ ਸੀ ਲੱਭਦੀ ਵੀ ਅਸੀਂ ਕਿੱਦਾਂ ਮਲੀਏ। ਤੁਸੀਂ ਆਪ ਵੀ ਕੁਝ ਕਰਦੇ ਸੀ ਜਾਂ ਨਹੀਂ ਜੀ? ਨਹੀਂ ਜੀ, ਮੈਂ ਨਹੀਂ, ਮੈਨੂੰ ਤਾਂ ਬੌਲਦ ਦਾ ਰੱਸਾ ਵੀ ਨਹੀਂ ਪਾਣਾ ਆਉਂਦਾ। ਅੱਛਾ ਜੀ। ਹਾਂਜੀ, ਜੇ ਬੌਲਦ ਖੁੱਲ ਜਾਵੇ ਮੈਂ ਬੰਨ ਨਹੀਂ ਸਕਦਾ। ਅੱਛਾ ਜੀ। ਅੱਲਾ ਨੇ ਸ਼ੌਕ ਮੇਰੇ ਕੋਲੋਂ ਇਹ ਕਰਾਇਆ। ਯਾਨੀ ਸਰਪ੍ਰਸਤੀ ਕੀਤੀ ਆ, ਕੀਤੀ ਆ ਜੀ। ਹੋਟਲ ਸੇਵਾ ਬੈੜਿਆਂ ਦੀ ਦੋਸਤਾਂ ਨੇ ਕੀਤੀ ਆ ਜੀ? ਕੀਤੀ ਆ ਜੀ। ਚੈਲੰਜ ਵੀ ਕੀਤਾ ਕੀਤਾ। ਦੱਸ ਪਹਿਲੇ ਕਿਹੜੇ ਫਾਰਗ ਹੋਣਾ ਕਿ ਸ਼ਾਮ ਨੂੰ ਫਾਰਗ ਹੋਣਾ। ਇਹ ਸੀਰੀਅਸ ਗੱਲ ਆ ਬਈ। ਸ਼ੌਕੀ ਕੀ ਸਮਝ ਨਹੀਂ ਲੱਗੀ ਗੱਲ ਦੀ? ਮੈਂ ਕਿਹਾ ਇਹਨੇ ਚੈਲੰਜ ਕਰਕੇ ਅਗਲੇ ਨੇ ਲੱਗਿਆ ਵੀ ਗੱਲ ਕਰ, ਪਹਿਲੇ ਕਿਹੜੀ ਫਾਰਗ ਹੋਣਾ ਕਿ ਸ਼ਾਮ ਨੂੰ ਫਾਰਗ ਹੋਣਾ। ਇਹ ਅੱਲਾ ਦੀ ਜੀ। ਤੇ ਅੱਲਾ ਨੇ ਇਦਾਂ ਵੀ ਕੀਤੀ ਇਹੋ ਜਿਹੜੀ ਲਾਠੀਆਂ ਵਾਲੀ ਤੁਸੀਂ ਦੱਸ ਕੇ ਹਟੇ ਆ ਜੀ? ਸਾਰੇ ਹੋਰ ਵੀ ਜੀ, ਅੱਛਾ ਜੀ। ਹੋਰ ਵੀ ਅੱਲਾ ਨੇ ਜੀ ਮੇਰੇ ਬੜੇ ਬੋਲ ਪੂਰੇ ਕੀਤੇ ਆ। ਉਹ ਨਾ ਜੀ ਬਾਈ ਸ਼ੌਕੀ ਵੀ ਵਿੱਚ ਗੱਲ ਕਰਦੇ ਸੀਗੇ ਤੇ ਉਹ ਜਰਾ ਦੂਰ ਬੈਠੇ ਸੀ, ਹੁਣ ਸਾਡੇ ਕੋਲ ਆ ਗਏ ਆ ਤੇ ਅਸੀਂ ਗੱਲ ਨੂੰ ਇਸੇ ਤਰ੍ਹਾਂ ਹੀ ਕੰਟੀਨਿਊ ਰੱਖਾਂਗੇ। ਅੱਛਾ ਜੀ, ਡਾਈਟ ਦੇ ਵਿੱਚ ਜੀ ਚਲੋ ਕਰਦੇ ਤੇ ਦੋਸਤ ਸੀਗੇ, ਲਿਆ ਕੇ ਤੇ ਤੁਸੀਂ ਦਿੰਦੇ ਹੋਵੋਗੇ? ਹਾਂਜੀ ਹਾਂਜੀ ਹਾਂਜੀ। ਅੱਛਾ ਜੀ, ਉਦੋਂ ਕਿਹੜੀ ਚੀਜ਼ ਲੈ ਕੇ ਆਉਂਦੇ ਸੀ ਜੀ ਤੁਸੀਂ? ਅਸੀਂ ਘੇ ਜੀ, ਟੀਨ ਘੇ ਦਾ ਲੈ ਆਣਾ, ਇਕੱਠਾ ਹੀ ਲੈ ਆਣਾ ਜੀ। ਅੱਛਾ ਜੀ। 2 ਲੈ ਆਣੇ। ਡਾਲਡਾ ਜੀ? ਨਹੀਂ ਯਾਦ ਡਾਲਡਾ ਡਾਲਡਾ ਇੱਕ ਦਿਨ ਨਹੀਂ ਦਿੱਤਾ ਜੀ। ਅੱਛਾ ਜੀ। ਹਾਂਜੀ। ਸਹੀ ਜੀ। ਸੌਂਫ ਜਵੈਣ ਕਾੜਾ ਜੋ ਵੀ ਹੈ ਜੀ, ਬਸ ਉਸ ਵੇਲੇ ਦਾ ਮੌਕੇ ਦੀ ਮੁਨਾਸਬਤ ਸੀ, ਅਸੀਂ ਉਹ ਦਿੰਦੇ ਰਹੇ। ਅੱਛਾ ਜੀ। ਹਾਂਜੀ। ਜਿੰਨਾ ਚਿਰ ਭੱਜਿਆ ਚੈਲੰਜ ਕਰਕੇ ਹੀ ਆ, ਅਗਲੇ ਨੂੰ ਦੱਸਣਾ ਵੀ ਦੱਸ ਵੀ ਪਹਿਲੇ ਕਿਹੜੇ ਫਾਰਗ ਹੋਣਾ ਕਿ ਸ਼ਾਮ ਨੂੰ ਹੋਣਾ। ਅੱਛਾ ਜੀ। ਫਿਰ ਮਾਫੀ ਵੀ ਮੰਗਣੀ ਨੇ ਵੀ ਯਾਰ ਲਾ ਮੈਂ ਤਾਂ ਉੱਤੋਂ ਹੀ ਕਰਦਾ। ਸ਼ੌਕ ਪੂਰਾ ਕੀਤਾ, ਦੱਸ ਕੇ ਕੀਤਾ ਅਗਲੇ ਨੂੰ। ਸੇਠ ਨਾਲ ਜਾ ਕੇ ਇਹਨੇ ਚੈਲੰਜ ਕੀਤਾ, ਇਹਨੇ ਕਿਹਾ ਦੱਸ ਕਿਹੜੇ ਰਾਉਂਡ 'ਚ ਭੱਜਣਾ। ਅੱਛਾ ਜੀ। ਪਹਿਲੇ 'ਚ ਭੱਜਣਾ, ਆਖਰੀ 'ਚ ਭੱਜਣਾ, ਭੱਜਣ ਤੇਰੇ ਨਾਲ ਆਏ ਆ। ਚੱਲਾਂ ਨੇ ਜਿਤਾਏ ਵੀ ਆ। ਹਾਂ, ਸ਼ੌਕ ਚੰਗਾ ਕੀਤਾ, ਬਚ ਕੇ ਨਹੀਂ ਕੀਤਾ ਵੀ ਪਹਿਲੇ ਗੇੜੇ ਅਗਲੇ ਨੂੰ ਬਚ ਗਏ ਸ਼ਾਮ ਨੂੰ ਜਿੱਤ ਲਾਂਗੇ। ਪਹਿਲੇ ਗੇੜੇ ਅਗਲੇ ਨੂੰ ਦੱਸ ਕੇ ਵੀ ਤੇਰੇ ਨਾਲ ਜਾਣਾ ਬਈ। ਸਹੀ। ਸ਼ੌਕ ਇਹਨੇ ਪਹਿਲੇ ਨੰਬਰ ਦਾ ਕੀਤਾ ਜੀ, ਕੀਤਾ ਵੀ ਚੰਗਾ, ਅਮਨ ਨਾ ਕੋਈ ਲੜਾਈ ਨਾ ਫਸਾਦ। ਅੱਲਾ ਨੇ ਦਿੱਤਾ ਵੀ ਪਹਿਲਾਂ ਹੀ। ਅੱਛਾ ਜੀ। ਇਨਸ਼ਾਅੱਲਾ ਅੱਲਾ ਨੇ ਨਾ ਬੜੀ ਮੇਰੀ। ਤੇ ਰਾਣਾ ਸਾਹਿਬ, ਤੁਹਾਡਾ ਜਿਹੜਾ ਕੰਪੀਟੀਸ਼ਨ ਜੀ ਜ਼ਿਆਦਾਤਰ ਸੇਠ ਸਾਹਿਬ ਨਾਲ ਹੀ ਹੋਇਆ ਜੀ? ਮੇਰਾ ਸੇਠ ਸਾਹਿਬ ਨਾਲ ਵੀ, 57 ਵਾਲਿਆਂ ਨਾਲ ਵੀ, ਹਰ ਘਰ ਨੇ ਜਿਹਦਾ ਬੈਲ ਅੱਛਾ ਭਜਦਾ ਸੀ ਨਾਲ ਲੱਗਿਆ ਉਹ ਮੇਰੇ ਨਾਲ ਲੱਗਿਆ ਆ ਕੇ। ਅੱਛਾ, ਉਦੋਂ ਨਾਮਵਰ ਕਿਹੜੇ ਸ਼ੌਕੀਨ ਸੀ ਜੀ? ਕਿੰਨਾ ਕੋਲ ਬੈਲ ਸੀ ਨਾਮਵਰ ਜੀ? ਇਹ 'ਚ 85 ਵਾਲਾ ਸ਼ੂਕਾ ਸੀਗਾ ਜੀ। 85 ਵਾਲਾ ਬੈਲ ਸੀ ਇੱਕ। ਕਬੂਲਿਓਂ ਬੈਲ ਆਇਆ ਸੀ ਜੀ। 91 ਵਾਲੇ ਚੀਨੇ ਬੈਲ ਸੀਗੇ ਜੀ। 35 ਦਾ ਬਾਬਾ ਬੂਟਾ ਡੋਗਰ ਸੀਗਾ, ਇਹਨਾਂ ਦੇ ਬੈਲ ਸੀ ਸਾਰੇ ਜੀ। ਜਿਹੜਾ ਅੱਛੇ ਬੈਲ ਭਜਦੇ ਸੀ ਉਹ ਮੇਰੇ ਨਾਲ ਲਾਉਂਦੇ ਸੀ, ਅੱਲਾ ਮੈਨੂੰ ਫਤਿਹ ਦੇ ਦਿੰਦਾ ਜੀ।
ਸਹੀ। ਉਦੋਂ ਜੀ ਜੱਜ ਸਟਾਰਟਰ ਕੌਣ ਹੁੰਦੇ ਸੀਗੇ ਜੀ? ਜੱਜ ਸਟਾਰਟਰ ਉਦੋਂ ਇੱਕ ਤਾਂ ਮੁੰਡਾ 350 ਦਾ ਹੁੰਦਾ ਸੀ। ਹਾਂਜੀ ਇਹਨਾਂ ਦਾ ਕੀ ਹੈਗਾ, ਉਹਨਾਂ ਦਾ ਨਾਂ ਤਾਂ ਹੁਣ ਮੈਂ ਭੁੱਲ ਗਿਆ ਭਾਈ। ਸਟਾਰਟਰ ਤਾਂ ਹੁਣ ਜਿੱਥੇ ਦੌੜ ਹੁੰਦੀ ਸੀ ਉੱਥੇ ਚੌੜੀ ਲਾਠੀਆਂ ਵਾਲੀ ਦੌੜ ਹੁੰਦੀ, ਚੌੜੀ ਸ਼ਹੀਦ ਖਾਂਦਾ ਹੁੰਦਾ। ਸਤਾਰ ਨੇ ਆ ਜੀ, ਸਤਾਰ ਨੇ ਆ ਜੀ, ਹੋਰ ਪੀਟੀ ਸਾਰੇ ਤਾਰ ਭਾਈ ਬਹੁਤ ਪੀਟੀ ਸਟਾਰਟਰ ਤਾਰ ਰਹੇ ਆ। ਸਟਾਰਟਰ ਰਿਹਾ ਵੀ ਇਸ ਤਰ੍ਹਾਂ ਕੋਈ ਸਾਨੂੰ ਸਟਾਰਟਰ ਤੇ ਕੋਈ ਬਾਤਾਂ ਤਾਂ ਇਤਮਾਦੀ ਨਹੀਂ ਸੀ ਹੁੰਦੀ। ਅੱਛਾ ਜੀ। ਜਿਹੜਾ ਸਟਾਰਟਰ ਸੀ ਆਪਣਾ ਛੜਾਉਂਦਾ ਸੀ, ਅਸੀਂ ਜਿੱਤ ਲੈਂਦੇ ਸੀ। ਹਾਂਜੀ। ਅੱਛਾ ਰਾਣਾ ਸਾਹਿਬ, ਤੁਸੀਂ ਸ਼ੌਕ ਇਹ ਛੱਡਿਆ ਕਿਉਂ ਜੀ, ਰਿਟਾਇਰ ਕਿਉਂ ਹੋਏ ਜੀ? ਇਹ ਹੁਣ ਉਮਰ ਦਾ ਤਕਾਜ਼ਾ ਜੀ, ਹੋਰ ਸਾਨੂੰ ਸ਼ੌਕ ਅੱਜ ਵੀ ਹੈਗਾ, ਹਾਂਜੀ, ਹਾਂਜੀ। ਦੇਖ ਲਈਦਾ। ਮੇਰੇ ਕਜ਼ਨ ਨੂੰ ਸ਼ੌਕ ਆ ਮੁਰਸਲੀਨ ਨੂੰ, ਅੱਛਾ ਜੀ। ਤੇ ਅਸੀਂ ਕਹਿੰਦੇ ਅੱਲਾ ਉਹਦਾ ਵੀ ਪੂਰਾ ਕਰੇ ਜੀ। ਆਮੀਨ ਜੀ। ਦੇਖੋ ਜੀ, ਸ਼ੌਕ ਮੈਨੂੰ ਹੁਣ ਵੀ ਆ, ਉਮਰ ਦਾ ਤਕਾਜ਼ਾ ਹੈਗਾ। ਸਹੀ ਤੇ ਜੀ। ਹੁਣ ਬਸ ਭਾਈ ਸਿਆਣੇ ਹੋ ਗਏ ਆ। ਬੈਲ ਲੱਭਦਾ ਫਿਰਦਾ ਹੈਗਾ, ਹਜੇ ਇਹਦੇ ਕੋਈ ਪਸੰਦ ਦਾ ਬੈਲ ਨਹੀਂ ਲੱਭਦਾ। ਅੱਛਾ ਜੀ। ਹਾਂ, ਜੇ ਲੱਭ ਗਿਆ ਫਾਇਆ ਨੇ ਹੁਣ ਵੀ ਲੈ ਲੈਣਾ। ਅੱਛਾ ਜੀ। ਹਟਣਾ ਹੁਟਣਾ ਇਹਨੇ ਕੋਈ ਨਹੀਂ ਹੈਗਾ, ਨਾ ਇਹਨੇ ਹਟਣਾ ਨਾ ਮੁਰਸਲੀਨ ਨੇ ਹਟਣਾ। ਰਾਣਾ ਸਾਹਿਬ ਕਿੱਦਾਂ ਜੀ? ਨਾ ਜੀ, ਕੋਈ ਅੱਲਾ ਦੇ ਦੂ ਜੀ ਤੇ ਫਿਰ ਕਰ ਵੀ ਲਵਾਂਗੇ। ਕਰ ਲੂਗਾ ਜੀ, ਹਜੇ ਕੁਛ ਨਹੀਂ ਦੇ ਦੇਗਾ ਜੀ, ਕੋਈ ਮਸਲਾ ਨਹੀਂ। ਹਾਂ, ਮੁਰਸਲੀਨ ਨੇ ਹੁਣ ਬੈਲ ਲੈਣਾ ਜੀ, ਇਨਸ਼ਾਅੱਲਾ ਕੋਈ ਲਵਾਂਗੇ ਜੀ। ਦਾ ਕਰਾਂਗੇ ਕਰਾਂਗੇ ਸ਼ੌਕ। ਵਿੱਚ ਲਾਂਦਾ ਫਿਰਦਾ ਜੀ, ਦਾ ਇਹ ਵੀ ਲਾਂਦਾ ਵੀ ਇਹਨਾਂ ਸਾਰਿਆਂ ਦਾ ਇਲਾਜ ਕਰਾਂ ਮੈਂ। ਅੱਛਾ ਜੀ। ਤੇ ਰਾਣਾ ਸਾਹਿਬ ਤੁਸੀਂ ਆਪਣੀ ਜਿੱਤ ਤੇ ਦੱਸਿਆ ਜੇ, ਕਿਉਂਕਿ ਹਾਰ ਵੀ ਹੁੰਦੀ ਹੈ, ਜਿੱਤ ਵੀ ਹੁੰਦੀ ਹੈ। ਹਰੇ ਵੀ ਆ, ਦੇਖੋ ਹਰ ਵੀ ਜਾਂਦੇ ਆ। ਹਾਂਜੀ। ਅਸੀਂ ਜਿਹੜੀ ਦੌੜ ਜਿੱਤਣ ਗਏ ਆ ਉਹ ਅਸੀਂ ਹਾਰ ਗਏ ਆ। ਹਾਂਜੀ। ਉਹ ਕੋਈ ਨਾ ਜਿਹੜੀ ਦੋ ਹਰ- ਚਾਰ ਦੌੜਾਂ ਜੀ ਕੋਈ ਜੀ? ਅਸੀਂ ਇੱਕ ਮੋਟੀ ਕਿੱਕਰ ਸੀ, ਰਾਕਟ ਬਾਲ ਖਲੀਫੇ ਵਾਲਾ ਤੇ ਡੱਬਾ ਬਾਲ ਭੱਜੇ ਸੀ, ਹਾਂਜੀ। ਅਸੀਂ ਉਹ ਹਾਰ ਗਏ ਸੀ। ਅੱਛਾ ਜੀ। ਤੇ ਅਸੀਂ ਇੱਕ ਦੌੜ ਹਾਰਨ ਗਏ ਆ, ਉੱਥੇ ਹੀ ਚੀਨਾ ਤੇ ਆਪਣਾ ਲਾਖਾ ਬੈਲ ਉਹ ਅਸੀਂ ਜਿੱਤ ਗਏ ਸੀ, ਰਾਕਟ ਤੇ ਚਿੜੀ ਨੂੰ। ਹਾਂਜੀ ਹਾਂਜੀ ਰਾਣੇ ਜ਼ਾਹਦ ਦਾ ਰਾਕਟ ਬੈਲ ਅੱਛਾ ਸੀ, ਅਸੀਂ ਕਿਹਾ ਸੀ ਅਸੀਂ ਹਾਰ ਜਾਣਾ, ਉਹ ਅਸੀਂ ਜਿੱਤ ਲਈ। ਇਹ ਬਈ ਅੱਲਾ ਦੀ ਦੇਣ ਆ, ਇੱਜ਼ਤ ਜ਼ਿਲਤ ਉਹਦੇ ਕੋਲ ਆ। ਸਹੀ ਜੀ। ਹਾਂਜੀ। ਤੇ ਰਾਣਾ ਸਾਹਿਬ ਉਦੋਂ ਜਿੱਤ ਕੇ ਤੇ ਹਾਰ ਕੇ ਸੈਲੀਬ੍ਰੇਸ਼ਨ ਕਰਨ ਦਾ ਕੀ ਹੁੰਦਾ ਸੀ? ਮੈਂ ਬਾਈ ਅੱਜ ਤੀ ਪਿੰਡ ਜਿੱਤ ਕੇ ਵੀ ਢੋਲ ਨਹੀਂ ਵਜਾਇਆ ਅੱਛਾ ਜੀ। ਅੱਜ ਤੱਕ। ਜਦੋਂ ਸੇਠ ਨੂੰ ਵੀ ਜਿੱਤ ਕੇ ਆਇਆ ਤੇ ਮੈਂ ਪਿੰਡ ਦੀ ਢੋਲ ਵਜਾਇਆ। ਉੱਥੇ ਵੀ ਮਜ਼ਾਕ ਕਰ ਲੈਣਾ, ਜੇ ਅਗਰ ਸੇਠ ਨੇ ਟੋਭੇ ਆਣਾ ਤੇ ਮੇਰੇ ਕੋ ਆਣਾ। ਅੱਛਾ ਜੀ। ਅਸੀਂ ਵੀ ਜੇ ਫੈਸਲਾਬਾਦ ਜਾਣਾ ਤੇ ਸੇਠ ਕੋ ਵੀ ਕੀ ਹਾਲ ਆ, ਇੱਕ ਦੂਸਰੇ ਨਾਲ ਅੱਛੇ ਦੋਸਤ ਬਣ ਕੇ, ਵੀ ਇਹ ਨਹੀਂ ਵੀ ਯਾਰ ਦੁਸ਼ਮਣੀ ਨਾ ਇਹ ਸ਼ੌਕ ਸੀਗਾ। ਹੁਣ ਤਾਂ ਬੰਦੇ ਲੜਦੇ ਆ। ਨਹੀਂ ਨਹੀਂ, ਅਸੀਂ ਜੰਗ ਨਹੀਂ ਕੀਤੀ, ਜੇ ਹਾਰ ਗਏ ਆ ਅਗਲੀ ਦਫਾ ਬੋਲ ਦੋ ਉਹਦੇ ਨਾਲ ਲਾਤੇ ਆ। ਬਹੁਤ ਜ਼ਿਆਦਾ ਪਾਰਟੀ ਦੇ ਵੀ ਜਾਂਦੇ, ਔਰ ਆਪਣੀ ਪਾਰਟੀ ਜੋ ਬੋਲ ਜੋੜ ਕੇ ਦੂਸਰੀ ਪਾਰਟੀ ਚੋਂ ਬੋਲਦ ਨਹੀਂ ਮੰਗਿਆ, ਜਾ ਕੇ ਮੰਗਣਾ। ਅਸੀਂ ਰਾਣਾ ਪਾਰਟੀ ਸੀ, ਰਾਣਾ ਪਾਰਟੀ ਚੋਂ ਮੰਗ ਕੇ ਬੋਲਦ ਭਜਾਏ ਆ। ਤੇ ਰਾਣਾ ਸਾਹਿਬ ਦੂਸਰੀ ਪਾਰਟੀ ਚ ਮੰਗਿਆ ਤੇ ਨਹੀਂ, ਲੇਕਿਨ ਸੇਲ ਕਰਨ ਦਾ ਇਤਫਾਕ ਤੇ ਹੋਇਆ ਦੂਸਰੀ ਪਾਰਟੀ ਚ। ਉਹ ਵੀ ਸੇਠ ਸਾਹਿਬ ਆ ਗਿਆ। ਹੁਣ ਮੈਂ ਨਹੀਂ ਉਹ ਗੱਲ ਕਹਿ ਸਕਦਾ ਜਿਹੜੀ ਮੈਨੂੰ ਉਹਨਾਂ ਨੇ ਕਹੀ। ਮੈਂ ਕਿਹਾ ਸੇਠ ਸਾਹਿਬ ਬੈਲ ਲੈ ਜਾਓ, ਮੈਂ ਪੈਸੇ ਵੀ ਨਹੀਂ, ਜੋ ਤੁਸੀਂ ਭੇਜ ਦੋਗੇ ਮੈਂ ਲੈ ਲੂੰਗਾ। ਸਹੀ ਜੀ। ਹਾਸ਼ਾ ਕੱਲਾ ਜੋ ਉਹਨਾਂ ਨੇ ਭੇਜ ਦਿੱਤਾ, ਮੈਨੂੰ ਪੈਸੇ ਜ਼ਿਆਦਾ ਵੀ ਲੱਗਦੇ ਸੀ। ਮੈਂ ਕਿਹਾ ਨਹੀਂ, ਜੋ ਤੁਸੀਂ ਭੇਜ ਦੋਗੇ ਉਹ ਰੱਖ ਲਓ ਮੈਂ। ਅੱਛਾ ਰਾਣਾ ਸਾਹਿਬ, ਤੁਹਾਡੇ ਜੀ ਸੇਠ ਸਾਹਿਬ ਨਾਲ ਮਰਾਸਮ ਬਹੁਤ ਅੱਛੇ ਰਹੇ ਜੀ। ਅੱਛੇ ਰਹੇ ਜੀ। ਤੇ ਰਾਣਾ ਸਾਹਿਬ ਤੇ ਸੇਠ ਸਾਹਿਬ ਹੀ ਗਰੁੱਪ ਸੀਗੇ ਦੋ ਜੀ। ਜਿਸ ਵੇਲੇ ਜੀ ਮੈਂ ਰਾਣਾ ਪਾਰਟੀ ਸੀ, ਹਾਂਜੀ। ਮੇਰੇ ਬੈਲ ਭੱਜਣ ਲੱਗ ਪਿਆ, ਰਾਣਾ ਤੇ ਸੇਠ ਵੀ ਇਕੱਠੇ ਹੋ ਗਏ ਸੀ। ਮੈਂ ਕਿਹਾ ਦੋਨੇ ਇਕੱਠੇ ਹੋ ਜਾਓ, ਮੈਂ ਫੇਰ ਵੀ ਤੁਹਾਨੂੰ ਜਿੱਤ ਲਊਂਗਾ। ਫੇਰ ਵੀ ਜਿੱਤ ਲੈ। ਅੱਛਾ ਜੀ। ਹਾਂਜੀ। ਇਸ ਤਰ੍ਹਾਂ ਇਹ ਕਿੰਨਾ ਟਾਈਮ ਚੱਲਿਆ ਜੀ ਇਸ ਤਰ੍ਹਾਂ ਦਾ? ਇਹ ਜੀ ਭੌਰਾਂ 'ਚ ਰਾਣੇ ਦਾ ਨਾਰਾ ਬੈਲ ਅੱਛਾ ਸੀਗਾ, ਰਾਣੇ ਉਹਦਾ ਸੇਠ ਦਾ ਚੱਪਾ ਬੈਲ ਅੱਛਾ ਸੀ। ਇਹਨਾਂ ਦੋਹਾਂ ਨੇ ਭੌਰਾਂ 'ਚ ਫਰਾਈ ਮਾਰੀ, ਮੈਂ ਦੌੜ ਜਿੱਤ ਗਿਆ ਸੀ। ਮੈਂ ਦੌੜ ਪਤਾ ਕਿਹੜੇ ਬੈਲ ਸੀ ਉਹ ਜਿੱਤ ਗਿਆ ਸੀ। ਇਹਨਾਂ ਨੇ ਫਿਰ ਦੋਹਾਂ ਬੈਲਾਂ ਦੀ ਫਰਾਈ ਮਾਰੀ। ਮੈਂ ਕਿਹਾ ਤੁਸੀਂ ਦੋਏ ਵੀ ਰਲ ਜਾਓ, ਮੈਂ ਤੁਹਾਨੂੰ ਫੇਰ ਵੀ ਜਿੱਤ ਲਊਂਗਾ। ਅੱਛਾ ਜੀ। ਕੋਈ ਅੱਲਾ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਹੈ। ਸਹੀ ਜੀ। ਬਸ ਅੱਲਾ ਨੇ ਅੱਛਾ ਸ਼ੌਕ ਕਰਾਇਆ ਜੀ, ਇੱਜ਼ਤ ਨਾ ਕਰਾਇਆ। ਦੋ ਇਨਾਮ ਵੀ ਸਾਰਿਆਂ ਸਵਾਰਾਂ ਨੇ ਗੱਡੀਆਂ ਫਾਈਨਲ ਚ ਆਈਆਂ ਹੋਈਆਂ। ਸਾਰਿਆਂ ਸਵਾਰਾਂ ਨੇ ਇਹਨੂੰ ਜਵਾਬ ਦੇ ਦਿੱਤਾ ਵੀ ਅਸੀਂ ਆਪਣੀਆਂ ਪਛਾਣੀਆਂ, ਆਬਾਦ ਵੀ, ਸਾਬਰ ਵੀ, ਜਹਾਦ ਵੀ, ਰਾਣਾ ਵੀ। ਗੱਡੀਆਂ ਫਾਈਨਲ ਜਾ ਗਈਆਂ, ਸਾਬਰ ਦੀ ਵੀ ਆ ਗਈ, 35 ਵਾਲੇ ਭੋਲੇ ਦੀ ਵੀ ਆ ਗਈ, ਰਾਣੇ ਆਬਾਦ ਦੀ ਵੀ ਆ ਗਈ, ਰਾਣੇ ਸ਼ਰੀਫ ਦੀ ਵੀ ਆ ਗਈ। ਇਹਨੇ ਕਿਹਾ ਉਹ ਦੌੜ ਆਪਣੀ ਸਾਂਝੀ ਆ, ਪਾਰਟੀ ਵੇਸ ਦੌੜ ਆ, ਆਪਾਂ ਇਨਾਮ ਵੰਡ ਲਈਏ। ਉਹਨਾਂ ਨੇ ਕਿਹਾ ਨਹੀਂ ਜੀ ਭੱਜ ਕੇ। ਇਹਨੂੰ ਕਿਸੇ ਸਵਾਰ ਨੇ ਨਹੀਂ ਕਿਹਾ ਵੀ ਮੈਂ ਭਜਾਨਾ। ਇਹਨੇ ਕਿਹਾ ਚਲੋ ਫਿਰ ਭੱਜੋ। ਇਹਨੇ ਰੋਜੇ ਦੇ ਮੈਨੂੰ ਬਿਠਾਤਾ, ਦੋਆਂ ਦਾ ਬਿਠਾਤਾ। ਮੁੰਡਾ ਸਾਡਾ ਰਾਜਾ, ਸਾਡਾ ਮੇਰੇ ਪਿੰਡ ਦਾ ਰਾਜਾ ਜਮੀਲ ਆ, ਜਮੀਲ ਰਾਜਾ, ਉਹਨੂੰ ਬਿਠਾ ਲਿੱਤਾ। ਉਹਨੂੰ ਬਿਠਾਤਾ। ਤੀਸਰੀ ਆਬਾਦ ਤੇ ਸੀ ਆਪਣੀ, ਤੀਸਰੀ ਆਬਾਦ ਤੇ ਦੀ ਇਹਨੇ ਪਹਿਲਾ ਵੀ ਨੰਬਰ ਲਿਆ, ਦੂਸਰਾ ਵੀ ਲਿਆ ਬਗੈਰ ਸਵਾਰ ਤੋਂ। ਸਾਨੂੰ ਤਾਂ ਰੱਸੇ ਫੜਨ ਦਾ ਵੀ ਨਹੀਂ ਪਤਾ था।
ਅੱਛਾ ਜੀ, ਪਹਿਲਾ ਮੈਂ ਲਿਆ, ਦੂਏ ਤੇ ਰਾਜਾ ਗਿਆ, ਤੀਏ ਤੇ ਆਬਾਦ ਤੀਏ ਗਿਆ। ਤੇ ਆਬਾਦ ਆ ਗਿਆ। ਸਹੀ ਜੀ। ਅੱਲਾ ਨੇ ਜੀ ਇੱਜ਼ਤ ਦਿੱਤੀ ਆ, ਹਰ ਇੱਜ਼ਤ ਹੀ ਥਾਂ ਦਿੱਤੀ ਆ ਜੀ, ਬਸ ਉਹਦਾ ਸ਼ੁਕਰ ਨਹੀਂ ਅਦਾ ਕਰ ਸਕਦਾ ਮੈਂ ਤਾਂ ਜੀ। ਅੱਛਾ ਰਾਣਾ ਸਾਹਿਬ, ਪਹਿਲੇ ਨਾ ਜੀ ਜਿਹੜੇ ਪੁਰਾਣੇ ਸ਼ੌਕੀਨ ਦੇ ਵਿੱਚੋਂ ਗਰੁੱਪ ਦੇ ਰਾਣਾ ਸ਼ਰੀਫ ਸਾਹਿਬ ਜੀ, ਹਾਂਜੀ। ਸੇਠ ਸਾਹਿਬ ਜੀ, ਇਹਨਾਂ ਦੇ ਨਾਮ ਮਸ਼ਹੂਰ ਗਿਣੇ ਜਾਂਦੇ ਜੀ। ਹਾਂਜੀ। ਤੇ ਰਾਣਾ ਸ਼ਰੀਫ ਸਾਹਿਬ ਮਾਸ਼ਾਅੱਲਾ ਹਯਾਤ ਹੈ ਜੀ, ਉਹਨਾਂ ਦੇ ਨਾਲ ਮੁਲਾਕਾਤ ਹੋਈ ਜੀ, ਗੱਲਬਾਤ ਦੋਸਤਾਂ ਨੂੰ ਸੁਣਾਈ ਜੀ। ਲੇਕਿਨ ਜੀ ਸੇਠ ਸਾਹਿਬ ਨਾਲ ਤੁਹਾਡਾ ਬਹੁਤ ਅੱਛਾ ਟਾਈਮ ਗੁਜ਼ਰਿਆ ਜੀ। ਕੁਝ ਸੇਠ ਸਾਹਿਬ ਦੇ ਬਾਰੇ ਤੁਸੀਂ ਦੱਸੋ ਜੀ, ਉਹਨਾਂ ਦੇ ਨਾਲ ਕਿਸ ਤਰ੍ਹਾਂ ਮਰਾਸਮ ਸੀ, ਉਹਨਾਂ ਦਾ ਕੀ ਤਰੀਕਾਕਾਰ ਸੀ, ਕੀ ਰਵੱਈਆ ਸੀ? ਪਾਰਟੀ ਤਾਂ ਬਾਈ ਜੀ ਰਾਣਾ ਸਾਹਿਬ ਹੀ ਸੀ। ਪਾਰਟੀ ਤੋਂ ਇਲਾਵਾ ਐਸੇ ਮੇਰਾ ਹਮਦਰਦੀ ਸੀਗੀ ਮੇਰੀ, ਜਦੋਂ ਬੈਲ ਲੈ ਗਿਆ ਮੇਰੀ ਸੇਠ ਸਾਹਿਬ ਨਾਲ ਹਮਦਰਦੀ ਹੋ ਗਈ। ਤੇ ਜਿੱਥੇ ਮੈਂ ਕਹਿਣਾ ਸੇਠ ਸਾਹਿਬ ਨੇ ਕਹਿਣਾ ਉੱਥੇ ਬਲਦ ਭਜਾਣੇ ਆ। ਮੇਰਾ ਮਸ਼ਵਰਾ ਲੈ ਕੇ ਸੇਠ ਨੇ ਕਹਿਣਾ ਕਿੱਥੇ ਭੱਜਾਂ, ਤੇ ਮੇਰਾ ਪੁੱਛਦਾ ਰਿਹਾ ਮੈਨੂੰ, ਅਸੀਂ ਵੀ ਦੱਸਦੇ ਰਹੇ ਉਹਨੂੰ, ਔਰ ਜਿੱਤਦਾ ਰਿਹਾ ਜੀ। ਅੱਛਾ ਸੇਠ ਸਾਹਿਬ ਜੀ ਬਤੌਰੇ ਇੱਕ ਦੋਸਤ ਜੀ। ਕੈਸੇ ਇਨਸਾਨ ਸੀਗੇ ਜੀ? ਅੱਛੇ ਜੀ, ਅੱਛਾ ਇਨਸਾਨ ਸੀ। ਦੇਖੋ ਜੀ ਬਹੁਤ ਅੱਲਾ ਉਹਨੂੰ ਆਖਰਤ ਚ ਆਰਾਮ ਦੇਵੇ, ਆਮੀਨ ਜੀ। ਬਹੁਤ ਅੱਛਾ ਇਨਸਾਨ ਸੀ ਜੀ। ਕੋਈ ਸੇਠ ਸਾਹਿਬ ਦੀ ਜ਼ਿੰਦਗੀ ਦੇ ਕੋਈ 2-4 ਵਾਕਿਆਤ ਜੀ? ਬਸ ਜੀ ਮਜ਼ਾਕ ਅਸੀਂ ਕਰ ਲੈਣਾ, ਸੇਠ ਸਾਹਿਬ ਨੇ ਜਿੱਤ ਕੇ, ਪਰ ਇਸ ਤਰ੍ਹਾਂ ਦਾ ਨਹੀਂ ਕਰਨਾ ਜਿਹੜਾ ਉਹਨਾਂ ਨੂੰ ਅੱਛਾ ਨਾ ਲੱਗੇ। ਗਰਾਊਂਡ ਦਾ ਮਜ਼ਾਕ ਇਹਦਾ ਜੀ, ਗਰਾਊਂਡ ਦਾ ਮਜ਼ਾਕ ਸੀਗਾ। ਗਰਾਊਂਡ ਦੀ ਗੱਲ ਗਰਾਊਂਡ 'ਚ ਰੱਖਦੇ ਤੇ। ਤੇ ਬਸ ਬਾਕੀ ਜੀ ਸਾਡਾ ਵਕਤ ਥੋੜਾ ਹੀ ਗੁਜ਼ਰਿਆ, ਸਾਡਾ ਤਾਂ ਜ਼ਿਆਦਾ ਰਾਣਾ ਸਾਹਿਬ ਨਾਲ ਹੀ ਗੁਜ਼ਰਿਆ। ਅੱਛਾ ਜੀ, ਉਦੋਂ ਦੇ ਸ਼ੌਕ 'ਚ ਤੇ ਹੁਣ ਦੇ ਸ਼ੌਕ 'ਚ ਕੋਈ ਫਰਕ ਹੈ ਜੀ? ਨਹੀਂ ਫਰਕ ਆ ਹੁਣ ਤੇ ਜ਼ਿਆਦਾ ਭਾਈ, ਕਿ ਥੋੜ੍ਹਾ ਜਿਹਾ? ਹੁਣ ਤੇ ਭਾਈ ਡਾਂਗ ਸੋਟੇ ਦਾ ਸ਼ੌਕ ਆ, ਕਿਸ ਤਰ੍ਹਾਂ ਜੀ? ਸ਼ੌਕ ਨਹੀਂ ਹੈਗਾ। ਤੇ ਦੇਖੋ ਮਿੰਟ 'ਚ ਇੱਥੇ ਪਿਸਤੌਲ ਕੱਢ ਲੈਂਦੇ ਆ, ਮਿੰਟ 'ਚ ਡਾਂਗਾ ਕੱਢ ਲੈਂਦੇ, ਅਸੀਂ ਨਹੀਂ। ਅੱਜ ਤੱਕ ਸਾਡੀ ਕਿਸੇ ਲੜਾਈ ਨਹੀਂ ਹੋਈ। ਬੈਲਾਂ ਦਾ ਸ਼ੌਕ ਸੀਗਾ, ਜੇ ਬੈਲ ਹਾਰ ਗਿਆ ਤੇ ਅਗਲੀ ਦੌੜ ਤੇ ਉਹਦੇ ਨਾਲ ਲਾ ਦਈਏ, ਤੇ ਅੱਲਾ ਕਰੇ ਜੀ ਬਸ। ਰਾਣਾ ਸਾਹਿਬ ਜਦੋਂ ਤੁਸੀਂ ਸ਼ੌਕ ਛੱਡਿਆ ਜੀ, ਉਦੋਂ ਦੌੜ ਦਾ ਫਾਸਲਾ ਕਿੰਨਾ ਰਹਿ ਗਿਆ ਸੀ ਜੀ? ਹੁਣ 7 ਕਿੱਲੇ ਆ, 6 ਨਹੀਂ ਕਿੱਲੇ ਹੁਣ ਤੇ 6-7 ਜਦੋਂ ਤੁਸੀਂ ਛੱਡਿਆ ਜੀ। ਉਹ ਤੋਂ 8 9 10 ਕਿੱਲੇ, ਮੈਂ ਕਹਿੰਦਾ 10.5 ਕਿੱਲੇ ਭੱਜੇ ਆ ਅਸੀਂ ਲਾਠੀਆਂ। ਜਦੋਂ ਤੁਸੀਂ ਛੱਡਿਆ ਉਦੋਂ ਤੱਕ 8 ਰਹਿ ਗਿਆ ਸੀ ਜੀ? 8 ਰਹਿ ਗਿਆ ਜੀ। ਸਹੀ ਜੀ। ਤੇ ਹੁਣ ਤਾਂ ਬਾਈ 5 ਤੋਂ 6 ਹੁਣ ਤਾਂ ਬੱਚਿਆਂ ਦੀ ਦੌੜ ਆ ਜੀ, ਕੋਈ ਦਿਨ ਵਿਹਲੇ ਨਹੀਂ ਜਾਂਦਾ, ਕਿਤੇ ਖੀਰਿਆਂ ਦੀ ਆ ਗਈ, ਕਿਤੇ ਦੋਂਦਿਆਂ ਦੀ ਆ ਗਈ, ਕੋਈ ਚਾਹੋਂ ਦੀ ਭੱਜੀ ਫਿਰਦਾ। ਹੁਣ ਤਾਂ ਐਵੇਂ ਰਾਣਾ ਸਾਹਿਬ ਉਦੋਂ ਦੌੜ ਕਿੰਨੇ ਟਾਈਮ ਬਾਅਦ ਹੁੰਦੀ ਸੀ ਜੀ? ਉਦੋਂ ਮਹੀਨੇ ਦੇ 20 ਦਿਨ ਬਾਅਦ, ਮਹੀਨੇ ਬਾਅਦ ਹੁੰਦੀ ਸੀ। ਹੁਣ ਤਾਂ ਭਾਈ ਰੋਜ਼ ਆ। ਅੱਛਾ ਇਹ ਰੋਜ਼ ਨਾਲ ਸ਼ੌਕ ਜ਼ਿਆਦਾ ਨਹੀਂ ਵੱਧਦਾ ਜੀ ਕਿ ਖਰਾਬ ਹੁੰਦਾ ਜੀ? ਭਾਈ ਬੈਲਾਂ ਨੂੰ ਰੈਸਟ ਤੇ ਚਾਹੀਦੀ ਆ। ਅੱਛਾ। ਦੇਖੋ ਇਨਸਾਨ ਮੰਗੋ, ਉਹ ਵੀ ਜਾਨਵਰ ਆ। ਰੋਜ਼ ਜਿਹੜਾ ਜੀ ਬੈਲ ਵੀ ਨਮੁੱਕਰ ਹੋ ਜਾਂਦੇ ਆ, ਰੈਸਟ ਤਾਂ ਚਾਹੀਦੀ ਆ। ਅੱਛਾ ਰਾਣਾ ਸਾਹਿਬ ਤੁਸੀਂ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਹਾਦਸਾਤੀ ਤੌਰ ਤੇ ਆਏ ਜਾਂ ਜੀ ਕੋਈ ਫੈਮਿਲੀ ਤੁਹਾਡੇ ਪਹਿਲੇ ਵੀ ਸਿਆਸਤ ਹੈ ਸੀ ਜੀ? ਮੇਰਾ ਵਾਲਦ ਵੀ ਚੇਅਰਮੈਨ ਸੀ, ਅੱਛਾ ਮੈਂਬਰ ਜ਼ਿਲ੍ਹਾ ਕੌਂਸਲ ਸੀ, ਅੱਛਾ ਜੀ। ਤੇ ਮੈਂ ਵੀ ਭਾਈ ਮੈਂਬਰ ਬਣਿਆ, ਫਿਰ ਚੇਅਰਮੈਨ ਬਣ ਗਿਆ। ਤੁਸੀਂ ਚੇਅਰਮੈਨ ਕਦੋਂ ਬਣੇ ਜੀ? ਇਹ ਮੇਰਾ ਖਿਆਲ ਸਨ 75 76 ਜਾਂ 80 ਦੀ ਗੱਲ ਹੈ, ਗੱਲ ਅੱਛਾ ਜੀ। 80 ਚ। ਤੇ ਉਸ ਤੋਂ ਬਾਅਦ ਵੀ ਉਸੇ ਇਲੈਕਸ਼ਨ? ਯੂਨੀਅਨ ਕੌਂਸਲ ਚ ਮੇਰੇ ਵਾਲਦ ਦਾ ਨਾਮ ਲਿਖਿਆ, ਉਸੇ ਯੂਨੀਅਨ ਕੌਂਸਲ ਚ ਉਹ ਤੋਂ ਬਾਅਦ ਮੇਰਾ ਆਇਆ। ਅੱਛਾ ਜੀ। ਯਾਨੀ ਕਿ ਉੱਥੇ ਹੀ ਉਹ ਚੇਅਰਮੈਨ ਸੀ, ਉੱਥੇ ਹੀ ਮੈਂ ਚੇਅਰਮੈਨ ਬਣਿਆ। ਤੇ ਉਸ ਤੋਂ ਬਾਅਦ ਜੀ ਕੋਈ ਇਲੈਕਸ਼ਨ ਕੰਟੈਸਟ ਕੀਤਾ ਜੀ? ਨਹੀਂ ਮੈਂ ਇਲੈਕਸ਼ਨ ਨਹੀਂ ਕੀਤਾ ਭਾਈ। ਅੱਛਾ 75 ਤੋਂ ਬਾਅਦ ਤੁਸੀਂ ਫਿਰ? ਨਹੀਂ ਕੀਤੇ ਹੈ, ਅੱਛਾ ਮੈਂ ਕੌਂਸਲਰ ਬਣ ਗਿਆ, ਕਿਸੇ ਨੂੰ ਲੜਾਤਾ ਅੱਛਾ। ਇਸ ਤਰ੍ਹਾਂ ਹਾਂਜੀ, ਉਹਨੂੰ ਬੰਦਾ ਜਿੱਤ ਜਾਂਦਾ ਸੀ। ਹੁਣ ਵੀ ਚੇਅਰਮੈਨ ਨਦੀਮ ਮਾਂਗਟ ਨੂੰ ਚੇਅਰਮੈਨ ਬਣਵਾਇਆ ਜੀ। ਹਾਂਜੀ ਉਹ ਸਪੋਰਟ ਕੀਤੀ ਜੀ? ਸਪੋਰਟ ਪੂਰੀ ਕੀਤੀ ਜੀ। support। ਸ਼ੇਰ ਤੋਂ ਸੀਗਾ ਜੀ, ਜਿੱਤਿਆ ਅੱਲਾ ਕਰਿਓ। ਹਾਂਜੀ ਆ ਜਾਓ ਜੀ ਹੁਣ ਆਪਣੇ ਤੇ ਸਾਹਿਬ, ਹੁਣ ਤੁਸੀਂ ਰਾਣਾ ਸਾਹਿਬ ਸਾਡਾ ਵੀ ਸ਼ੇਰ ਗਰੁੱਪ ਨਾਲ ਹੀ ਵਾਸਤਾ ਅੱਛਾ ਜੀ। ਰਾਣਾ ਸਾਹਿਬ ਮੌਜੂਦਾ ਸਿਆਸੀ ਸੂਰਤ-ਏ-ਹਾਲ ਦੀ ਗੱਲ ਕਰੀਏ ਜੀ, ਤੇ ਇਹ ਜਿਹੜੀ ਗਵਰਨਮੈਂਟ ਚੱਲ ਰਹੀ ਹੈ ਜੀ, ਇੱਥੋਂ ਕਿੰਨੇ ਕੁ ਮੁਤਮਨ ਤੁਸੀਂ ਜੀ? ਅਸੀਂ ਨਹੀਂ ਜੀ, ਇਹ ਨਹੀਂ ਅਸੀਂ ਕਰ ਸਕਦੇ। ਅਸੀਂ ਸ਼ੇਰ ਗਰੁੱਪ ਦੇ ਆ ਭਾਈ, ਸ਼ੇਰ ਗਰੁੱਪ ਦੇ ਨਾਲ ਆ, ਅੱਛਾ ਜੀ। ਸ਼ੇਰ ਗਰੁੱਪ ਚ ਹੀ ਆ। ਸਹੀ ਜੀ। ਅਸੀਂ ਨਹੀਂ ਦੱਸ ਸਕਦੇ ਵੀ ਅੱਛੀ ਜਾ ਰਹੀ ਹੈ, ਮਾੜੀ ਜਾ ਰਹੀ ਹੈ, ਠੀਕ ਜਾ ਰਹੀ ਸਾਰੇ ਹੈ। ਜਹਾਨ ਨੂੰ ਪਤਾ ਹੀ ਹੈ ਜੀ, ਸਾਰੇ ਜਹਾਨ ਨੂੰ ਪਤਾ ਹੀ। ਮੈਂ ਦੱਸਦਾ ਵੀ ਚੀਨੀ ਦਾ ਕੀ ਭਾਅ ਹੋ ਗਿਆ, ਇਹਨੇ ਕੀ ਦੱਸਣਾ। ਤੇ ਅਸੀਂ ਐਵੇਂ- ਰਾਣਾ ਸਾਹਿਬ ਤੁਸੀਂ ਆਪਣੇ ਸ਼ੌਕੀਨ ਭਰਾਵਾਂ ਨੂੰ ਜੀ ਕੀ ਪੈਗਾਮ ਦਿਓਗੇ ਜੀ? ਸਲਾਮ ਹੈ ਬਸ ਜੀ ਭਾਈ, ਸ਼ੌਕ ਜੇ ਕਰਨਾ ਤਾਂ ਬਿਹਤਰ ਕਰਨ, ਲੜਾਈ ਜੰਗ ਤੋਂ ਬਚਣ। ਗੱਲ ਸੁਣੋ ਹਾਂਜੀ ਯਾਰ, ਸ਼ੌਕ ਹੁੰਦਾ, ਇਹ ਵਿਰਾਸਤ ਨਹੀਂ ਕਿਸੇ ਦੀ, ਇਹ ਸ਼ੌਕ ਆ। ਸ਼ੌਕ ਸਮਝਣ, ਇਹਨੂੰ ਸ਼ੌਕ ਸਮਝਣ। ਦੁਸ਼ਮਣੀ ਇੱਕ ਦੂਸਰੇ ਨਾਲ ਨਹੀਂ। ਮੇਰਾ ਤਾਂ ਇਹੀ ਹੈ ਜੀ। ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਜੀ। ਅਸੀਂ ਹੁਣ ਗੱਲ ਕਰਦੇ ਹਾਂ ਜੀ ਰਾਣਾ ਗੁਲਰੇਜ਼ ਠਾਕਰ ਸਾਹਿਬ ਨਾਲ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਰਾਣਾ ਸਾਹਿਬ ਕੀ ਹਾਲ ਹੈ ਜੀ? ਬਹੁਤ ਵਧੀਆ ਹਾਲ ਹੈ, ਸ਼ੁਕਰ ਅਲਹਮਦੁਲਿਲਾ ਜੀ। ਰਾਣਾ ਸਾਹਿਬ ਤੁਸੀਂ, ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਹੈ ਜੀ, ਤੁਸੀਂ ਅਬਦੁਲ ਸਲਾਮ ਸਾਹਿਬ ਨੂੰ ਕੋਈ ਪੈਸੇ ਦੇ ਰਹੇ ਆ ਜੀ, ਉਹ ਕੀ ਹਕੀਕਤ ਹੈ ਜੀ ਉਹਦੇ ਵਿੱਚ? ਉਹ ਹਕੀਕਤ ਹੀ ਹੈ ਜੀ ਕਿ ਅਸੀਂ ਉਹਨੂੰ ਕਿਹਾ ਸੀ ਬੈਲ ਦੇ ਵਿੱਚ ਸਾਡਾ ਹਿੱਸਾ ਰੱਖ ਲਾ ਜੀ, ਅੱਛਾ ਜੀ। 45 ਲੱਖ ਰੁਪਏ 'ਚ।
ਉਹ ਇੱਥੇ ਬੈਠਾ ਸੀ, ਅਸੀਂ ਉਹਨੂੰ 22.5 ਲੱਖ ਰੁਪਈਆ ਦੇ ਦਿੱਤਾ ਜੀ ਇੱਥੇ ਹਾਫ ਸਾਹਮਣੇ। ਅੱਧੇ ਅੱਧ ਦੇ। ਅਸੀਂ ਉਹਨੂੰ ਕਿਹਾ ਜੀ ਅਗਰ ਬੈਲ ਪੂਰਾ ਦੇਣਾ ਤੇ ਸਾਨੂੰ ਦੇ ਦੇ। ਉਹਨੂੰ ਕਿਹਾ ਨਹੀਂ। ਫਿਰ ਅਸੀਂ ਉਹਨੂੰ ਕਿਹਾ ਜੀ ਹਿੱਸੇ ਦੇ ਵਿੱਚ ਸਾਡੇ ਨਾਲ ਤੂੰ ਰੱਖ ਲਾ। ਉਹਨੂੰ ਕਿਹਾ ਜੀ ਮੈਂ ਸਲਾਹ ਕਰਕੇ ਦੱਸਾਂਗਾ। 1-2 ਦਿਨ ਤੋਂ ਬਾਅਦ ਉਹਨੇ ਫਿਰ ਸਾਨੂੰ ਜਵਾਬ ਦੇ ਦਿੱਤਾ ਜੀ। ਉਹਨੇ ਕਿਹਾ ਨਹੀਂ, ਮੈਂ ਬੈਲ ਨਹੀਂ ਤੁਹਾਨੂੰ ਦੇਣਾ, ਮੈਂ ਦੇਣਾ ਹੀ ਨਹੀਂ, ਅਗਰ ਦਿੱਤਾ ਤਾਂ ਤੁਹਾਨੂੰ ਦਊਂਗਾ। ਸਹੀ ਜੀ ਥੈਂਕ ਯੂ ਜੀ। ਰਾਣਾ ਸਾਹਿਬ ਹੁਣ ਇਸ ਟਾਈਮ ਜੀ ਮੌਜੂਦਾ ਦੌਰ ਦੇ ਵਿੱਚ ਜੀ ਕਿਹੜਾ ਬੈਲ ਹੈ ਜੀ ਪਹਿਲੇ ਨੰਬਰਾਂ ਦਾ ਚੈਂਪੀਅਨ ਜੀ? ਜੇ ਫਖਰੇ ਟੋਬਾ ਹੀ ਆ ਪਈ ਆ ਤਾਂ ਸਾਰੇ ਜਹਾਨ ਨੂੰ ਪਤਾ, ਨਹੀਂ ਜਿੱਤਦਾ ਬੈਲ ਹਜੇ ਉਹਨੂੰ ਕੋਈ। ਸਹੀ ਜੀ। ਹਾਂਜੀ। ਤੇ ਰਾਣਾ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰਾਣਾ ਸ਼ਰੀਫ ਸਾਹਿਬ ਸਵਾਰ ਸੀਗੇ, ਬਾਈ ਆਬਾਦ, ਬਾਈ ਸਾਬਰ ਤੇ ਤੁਹਾਡੇ ਚਾਚਾ ਜੀ ਤੁਸੀਂ ਨਾਂ ਲਿਆ ਸ਼ੇਰੋਂ ਦੇ ਬਰਕਤੁੱਲਾ ਜੀ, ਤੇ ਉਹਨਾਂ ਦੀ ਤੁਸੀਂ ਤਕਨੀਕ ਤੁਹਾਨੂੰ ਅੱਛੀ ਲੱਗਦੀ ਸੀ ਜੀ। ਲੇਕਿਨ ਹੁਣ ਇਸ ਟਾਈਮ ਜਿਹੜੇ ਮੌਜੂਦਾ ਸਵਾਰ ਆ ਜੀ ਸਭ ਤੋਂ ਜ਼ਿਆਦਾ ਸਿਆਣਕ ਤਕਨੀਕ ਤੁਸੀਂ ਕਿਹਦੇ ਵਿੱਚ ਦੇਖਦੇ ਆ ਜੀ? ਸ਼ਾਹਦ ਵੀ ਅੱਛਾ ਸਵਾਰ ਆ ਜਿਹੜਾ ਫਖਰੇ ਟੋਬਾ ਨੂੰ ਭਜਾਉਂਦਾ। ਸ਼ੀਰਾ ਵੀ ਅੱਛਾ ਸਵਾਰ ਆ। ਸਾਡੇ ਪਿੰਡ ਦਾ ਰਾਣਾ ਅਸਲਮ ਆ, ਉਹ ਵੀ ਅੱਛਾ ਸਵਾਰ ਆ। ਬਸ ਜੀ। ਜੀ ਦੋਸਤੋ ਇਹ ਨਾ ਜੀ ਬਾਈ ਰਾਣਾ ਸ਼ੌਕਤ ਦੇ ਸਾਹਿਬਜ਼ਾਦੇ ਨੇ ਜੀ, ਰਾਣਾ ਮੁਰਸਲੀਨ ਦੇ ਭਤੀਜੇ ਨੇ ਰਾਣਾ ਤਲਾ, ਤੇ ਇਹ ਵੀ ਜੀ ਆਪਣੇ ਕੋਈ ਗੱਲਬਾਤ ਕਰਨੀ ਚਾਹੁੰਦੇ ਆ ਤੁਹਾਡੇ ਨਾਲ ਜੀ। ਇਧਰ ਸਾਹਲ ਭਾਈ ਜੀ ਹਾਜੀ ਰਾਣਾ ਮੁਰਸਲੀਨ ਸਾਹਿਬ ਜੀ, ਉਹਨਾਂ ਦੇ ਸਾਹਿਬਜ਼ਾਦੇ ਜੀ ਬਰਖੁਰਦਾਰ ਆ ਜੀ, ਤੇ ਇਹ ਵੀ ਜੀ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ ਜੀ। ਅਸਲਾਮ ਵਾਲੇਕੁਮ ਜੀ। ਵਾਲੇकुम ਸਲਾਮ। ਤਲਾ ਕੀ ਹਾਲ ਆ ਬੇਟਾ? ਅਲਹਮਦੁਲਿਲਾ ਜੀ, ਠੀਕ ਠਾਕ। ਕਿਹੜੀ ਕਲਾਸ ਚ ਪੜ੍ਹਦੇ ਤੁਸੀਂ ਜੀ? ਮੈਂ 2nd ਈਅਰ ਮੁਕੰਮਲ ਕੀਤੀ ਹੈ। ਅੱਛਾ ਜੀ। ਹਾਂਜੀ, ਹੁਣ ਜੋਬ ਲਈ ਅਪਲਾਈ ਕੀਤਾ ਹੋਇਆ। ਤੇ ਇਹ ਸ਼ੌਕ ਕਰਦੇ ਬੈਲ ਦਾ ਜੀ? ਹਾਂਜੀ ਬਿਲਕੁਲ ਜੀ। ਰਾਣਾ ਸਾਹਿਬ ਨੇ 14 ਪੜ੍ਹ ਕੇ ਕੀਤੇ, ਤੁਸੀਂ 12 ਪੜ੍ਹ ਕੇ ਸ਼ੁਰੂ ਕਰਤਾ। ਹਾਂਜੀ ਨਾ, ਤੁਸੀਂ ਦੇਖੀ ਸ਼ੌਕ ਹੈ ਸਾਨੂੰ ਆਇਆ ਜੀ। 14 ਤੇ ਪੜ੍ਹ ਲਓ ਨਾ ਫਿਰ। ਨਹੀਂ, ਸਟੱਡੀ ਜਾਰੀ ਹੈ ਜੀ ਫਿਲਹਾਲ। ਅੱਛਾ ਹਾਂਜੀ, ਤੇ ਸ਼ੌਕ ਵੀ ਨਾਲ ਨਾਲ ਕਰ ਰਹੇ ਹਾਂ ਸਿਆਣਿਆਂ ਦੀ। ਅੱਛਾ। ਹਾਂਜੀ। ਤੇ ਤੁਹਾਡਾ ਜੀ ਪਸੰਦੀਦਾ ਬੈਲ ਕਿਹੜਾ ਜੀ ਇਸ ਟਾਈਮ ਜੀ? ਇਸ ਟਾਈਮ ਤੇ ਜੀ ਦੇਖਿਆ ਜਾਵੇ ਫਕਰੇ ਟੋਬਾ। ਅੱਛਾ ਜੀ। ਹਾਂਜੀ। ਪਸੰਦੀਦਾ ਵੀ ਇਹੋ ਹੀ ਜੀ ਤੁਹਾਡਾ? ਬਿਲਕੁਲ ਜੀ, ਫਕਰੇ ਟੋਬਾ ਇਸ ਟਾਈਮ ਪਸੰਦੀਦਾ ਬੈਲ ਹੈ। ਅੱਛਾ। ਬਾਕੀ ਲੱਡੂ ਤੇ ਲਾੜਾ ਮਾਸ਼ਾਅੱਲਾ ਉਹ ਵੀ ਅੱਛੇ ਬੈਲ ਆ। ਤੇ ਸਵਾਰ ਕਿਹੜਾ ਜੀ ਇਸ ਟਾਈਮ ਤੁਹਾਡਾ ਪਸੰਦੀਦਾ ਜੀ? ਸਵਾਰ ਜੀ ਮਾਸ਼ਾਅੱਲਾ ਸਾਰੇ ਹੀ ਅੱਛੇ ਆ, ਤੇ ਉਹ ਸ਼ੀਰਾ ਸਾਹਿਬ ਹੋ ਗਏ, ਤੇ ਆਪਣੇ ਸਤਾਰ ਸਾਹਿਬ ਵੀ ਅੱਛੇ ਸਵਾਰ ਸੀ, ਤੇ ਬਾਕੀ ਸ਼ਾਹ ਸਾਹਿਬ ਫਕਰੇ ਟੋਬਾ ਦੇ ਉਹ ਵੀ ਮਾਸ਼ਾਅੱਲਾ ਅੱਛੇ ਸਵਾਰ ਹੈ। ਅੱਛਾ ਜੀ, ਤੁਹਾਡੇ ਪਿੰਡ ਦੇ ਵਿੱਚ ਜੀ ਕਿਉਂਕਿ ਕਹਿੰਦੇ ਕਿ ਜਿਹੜੀ ਪਿੰਡ ਨਾਲ ਬੰਦੇ ਨੂੰ ਪਿਆਰ ਬੜਾ ਹੁੰਦਾ, ਪਿੰਡ ਦੀ ਹਰ ਚੀਜ਼ ਨਾਲ, ਤੁਹਾਡੇ ਪਿੰਡ ਦੇ ਵਿੱਚ ਕਿਹੜੇ ਬੈਲ ਆ ਜੀ ਇਸ ਟਾਈਮ ਜੀ? ਇਸ ਟਾਈਮ ਤੁਹਾਡੀ ਪਛਾਣ ਆ ਜੀ ਪਿੰਡ ਦੀ, ਤੁਸੀਂ ਸਮਝਦੇ ਆ ਕਿ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਆ? ਇਸ ਟਾਈਮ ਜੀ ਸਾਡਾ ਮਾਸ਼ਾਅੱਲਾ ਪਤੰਗ ਬੈਲ ਉਹ ਰਾਣਾ ਅਸਰ ਸਾਹਿਬ ਦੇ, ਉਹਨਾਂ ਦਾ ਮਾਸ਼ਾਅੱਲਾ ਇਸ ਟਾਈਮ ਉਹ ਸਾਡੇ ਪਿੰਡ ਦੀ ਸ਼ਾਨ ਹੈ। ਇਨਸ਼ਾਅੱਲਾ ਅੱਗੇ ਇਨਸ਼ਾਅੱਲਾ ਸਾਡੀ ਵੀ ਕੋਸ਼ਿਸ਼ ਹੈ ਕਿ ਹੁਣ ਚਾਚੂ ਦੀ ਹੈਗੀ ਹੈ ਕਿ ਬੈਲ ਇਨਸ਼ਾਅੱਲਾ ਇੱਕ ਹੋਰ ਨया ਖਰੀਦੀਏ। ਸਹੀ ਜੀ। ਜੀ ਰਾਣਾ ਸਾਹਿਬ? ਦੇਖਦਾ ਜੀ ਮੁਰਸਲੀਨ ਵੀ ਕਹਿੰਦਾ ਬੈਲ ਲੈਣਾ ਹੋਰ। ਸਹੀ ਜੀ। ਤੋ ਨਜ਼ਰ 'ਚ ਨਹੀਂ ਆਉਂਦਾ ਵੀ ਕਿਹੜਾ ਲੈ ਲਈਏ। ਅਸੀਂ ਤਾਂ ਕਹਿੰਦੇ ਜਿਹੜਾ ਆਵੇ ਫਖਰੇ ਟੋਬਾ ਨੂੰ ਜਿੱਤੇ ਉਦਾਂ ਦਾ ਲੈਣਾ ਜੀ। ਹਾਂ ਦੱਸੋ ਜੀ, ਹੋਰ ਲੈ ਕੇ ਕਰਨਾ ਕੀ ਆ? ਸਹੀ ਜੀ। ਹੋਰ ਲੈ ਕੇ ਕਰਨਾ ਵੀ ਕੀ ਆ? ਤੇ ਅੱਲਾ ਅੱਛਾ ਹੀ ਦੇਵੇ ਤੇ ਇਹਨੂੰ ਜਿੱਤ ਲਵੇ, ਜਾਂ ਇਹਦੇ ਨਾਲ ਭੱਜੇ। ਜਿੱਤੇ ਨਾ ਤਾਂ ਨਾਲ ਤਾਂ ਭੱਜੇ ਨਾ। ਰਾਣਾ ਸਾਹਿਬ ਤੁਹਾਡੇ ਪਿੰਡ 'ਚ ਕਿਹੜੇ ਬੈਲ ਆ ਜੀ ਨਾਮਵਰ ਜੀ? ਚਲੋ ਫਖਰੇ ਟੋਬਾ ਤੇ ਮਿਆਰ ਦੇ ਤੇ ਨਹੀਂ ਉਸ ਤਰ੍ਹਾਂ ਜੀ। ਮੇਰੇ ਜੀ ਆ ਪਤੰਗ ਬੈਲ ਮੇਰਾ ਆਪਣਾ ਹੀ ਆ, ਸਮਝੋ ਮੇਰੇ ਅਜ਼ੀਜ਼ਾਂ ਦਾ ਬੈਲ ਆ। ਪਤੰਗ ਬੈਲ ਅੱਛਾ ਬੈਲ ਹੈਗਾ। ਅੱਛਾ ਜੀ। ਇਸ ਤੋਂ ਇਲਾਵਾ ਕੋਈ ਪਿੰਡ 'ਚ ਬੈਲ ਜੀ? ਹੋਰ ਨਹੀਂ, ਬੱਚੇ ਹੈਗੇ ਛੋਟੇ। ਅੱਛਾ ਜੀ, ਜਿਹੜਾ ਨਾਮਵਰ ਹੋਇਆ ਹਲੇ ਪਤੰਗ ਆ ਜੀ? ਮੇਰੇ ਚਾਚੇ ਮੌਲੇ ਕੋ ਹੈ ਜੀ ਇੱਕ ਬੱਚਾ ਹੈਗਾ, ਉਹ ਵੀ ਅੱਛਾ ਹੈਗਾ। ਚਾਂਦ ਬੈਲ ਹੈ, ਛੋਟਾ ਬੈਠਕਾ ਹੈਗਾ, ਅੱਛਾ ਬੈਲ ਹੈ ਜੀ। ਸ਼ੁਕਰੀਆ ਜੀ। ਜੀ ਅਸਲਾਮ ਵਾਲੇਕੁਮ ਜੀ। ਵਾਲੇकुम सलाम जी। ਸਾਲ ਕੀ ਹਾਲ ਆ ਬੋ? अल्लाह का शुक्र, तुसी सुनाओ जी। ਉਹ ਠੀਕ ਠਾਕ ਆ? अल्हम्दुलिल्लाह जी। ਸਾਲ ਕਿਹੜਾ ਬੈਲ ਹੈ ਇਸ ਟਾਈਮ ਜੀ ਨਾਮਵਰ ਪਹਿਲੇ ਨੰਬਰਾਂ ਦਾ, ਔਰ ਤੁਹਾਡਾ ਪਸੰਦੀਦਾ ਫੇਵਰਟ? साडा मेरा पसंदीदा पर्सनल मेरा हैगा लड्डू बैल। ਅੱਛਾ जे ओवरऑल दसा उदा हर हिसाब नाल तां फखरे टोबा ही हर कोई कहंदा, हर किसी दे नज़र आ जा। ਅੱਛਾ ਬਾਈ, ਉਹ ਲੱਡੂ ਬੈਲ ਜੀ ਆਪਣਾ ਉਹਨੂੰ ਲੱਡੂ ਕਿਉਂ ਕਹਿੰਦੇ ਆ ਜੀ? ਰੰਗ ਤਾਂ ਉਹਦਾ ਰਸਗੁੱਲੇ ਵਰਗਾ। नहीं खूबसूरत बैल है माशाल्लाह, अल्लाह ने हुसन दिता बच्चे ਹਾਂ ਹਾਂ। ਲੱਡੂ ਪੀਲਾ ਹੁੰਦਾ ਹੈ ਨਾ? लड्डू है जी हुंदा जी। ਅੱਛਾ। ਤੇ ਉਦਾਂ ਚੈਂਪੀਅਨ ਬੈਲ ਕਿਹੜਾ ਜੀ ਪਹਿਲੇ ਨੰਬਰਾਂ ਦਾ ਜੀ? ओवरऑल तां फखरे टोबा वा, ਅੱਛਾ ਜੀ। ते साडे पिंड च पतंग बैल आ। ਅੱਛਾ ਜੀ। ਤੇ ਉਹ ਤਜਰਬੇ ਦੀ ਗੱਲ ਹੁੰਦੀ ਆ। ਫਕਰੇ ਟੋਬਾ ਵਾਲਿਆਂ ਨੇ ਜ਼ਿਆਦਾ ਪਹਿਲੇ ਦਾ ਤਜਰਬਾ, ਤਾਂ ਕਰਕੇ ਉਹ ਜ਼ਿਆਦਾ ਮੇਰੇ ਖਿਆਲ ਨਾਲ ਇਹ ਨਹੀਂ ਹੈ ਕਿ ਫਕਰੇ ਟੋਬਾ ਜ਼ਿਆਦਾ ਅੱਛਾ ਤੇ ਪਤੰਗ ਇੱਦਾਂ ਦਾ, ਮੈਂ ਤਾਂ ਉਹਨੂੰ ਬਰਾਬਰ ਹੀ ਸਮਝਦਾ ਵਾ।
ਹਾਂ ਤੇ ਲੇਕਿਨ ਉਹਨਾਂ ਨੂੰ ਤਜਰਬਾ ਜ਼ਿਆਦਾ ਇਨਸ਼ਾਅੱਲਾ ਪਤੰਗ ਵਾਲਿਆਂ ਨੂੰ ਵੀ ਤਜਰਬਾ ਹੋ ਜਾਊਗਾ ਫਿਰ ਲੱਗ ਜੂਗੇ ਬਰਾਬਰ ਤੇ ਅਸੀਂ ਵੀ ਲੈਣਾ ਹੁਣ ਇਨਸ਼ਾਅੱਲਾ ਲੈਣਾ ਅਸੀਂ ਚੰਗਾ ਹੀ ਆ ਤੇ ਇਨਸ਼ਾਅੱਲਾ ਮੈਦਾਨਾਂ ਚਾਹੋਗੇ ਪਤਾ ਲੱਗ ਜੂਗਾ ਸਾਰਿਆਂ ਨੂੰ ਸਹੀ ਜੀ। ਫਖਰੇ ਟੋਬਾ ਵੀ ਤੁਸੀਂ ਲੈ ਰਹੇ ਆ ਜੀ, ਹਕੀਕਤ ਹੈ ਜੀ ਗੱਲ ਇਹ? ਹਾਂਜੀ ਹਿਸਾਬ ਹੈ ਉਹਨਾਂ ਨੇ ਕਿਹਾ ਜਦੋਂ ਵੇਚੋਗੇ ਅਸੀਂ ਤੁਹਾਨੂੰ ਵੇਚੋਗੇ ਤੇ ਉਹ ਨਹੀਂ ਕਿਸੇ ਨੂੰ ਜਾਂਦਾ ਦੇਦਾ ਹੁਣ ਬੈਲ ਗੱਡੀ ਤੁਸੀਂ ਜਾਨੀ ਅਪਲਾਈ ਕੀਤਾ, ਇਨਵਾਈਸ ਭੇਜੀ, ਉਹਨਾਂ ਨੇ ਐਕਸੈਪਟ ਨਹੀਂ ਕੀਤੀ ਹੈ? ਨਹੀਂ ਉਹਨਾਂ ਨੇ ਬਾਅਦ ਚੋਂ ਕਰਤਾ ਕਹਿੰਦੇ ਬਾਅਦ ਤੁਸੀਂ ਚ ਆਪਣਾ ਰੇਟ ਦੱਸਿਆ ਆਪਣਾ? ਹਾਂਜੀ ਅਸੀਂ ਆਪਣਾ ਕਿਹਾ ਸੀ ਉਹਨਾਂ ਨੂੰ ਪੁੱਛਿਆ ਸੀਗਾ ਤੁਸੀਂ ਦੱਸ ਦਿਓ ਜਿਸ ਹਿਸਾਬ ਨਾਲ ਤੁਹਾਨੂੰ ਬਿਹਤਰ ਲੱਗਦਾ ਉਹਨਾਂ ਨੇ ਕਿਹਾ ਮੈਂ ਹਲੇ ਵੇਚਣਾ ਹੀ ਨਹੀਂ ਹੈ ਜਦੋਂ ਵੇਚੂਗਾ ਤੁਹਾਨੂੰ ਹੀ ਵੇਚੂਗਾ। ਅੱਛਾ ਤੇ ਤੁਹਾਡੇ ਜੀ ਸਵਾਰ ਕਿਹੜੇ ਫੇਵਰੇਟ ਆ ਜੀ? ਮੈਂ ਜੀ ਪਹਿਲੇ ਵੀ ਦੱਸਿਆ ਸੀਗਾ ਸ਼ੀਰਾ ਸਵਾਰ ਮੈਨੂੰ ਸ਼ੁਰੂ ਤੋਂ ਹੀ ਉਹੀ ਪਸੰਦ ਹੈ ਜਦੋਂ ਦਾ ਮੈਂ ਦੇਖਿਆ ਵਾ ਬੈਲ ਗਾੜੀ ਮੈਂ ਇਹ 'ਚ ਆਇਆ ਸ਼ੌਕ 'ਚ ਮੈਨੂੰ ਸ਼ੀਰੇ ਸਵਾਰ ਪਸੰਦ ਹੈ ਜੀ। ਅੱਛਾ ਤੁਸੀਂ ਕਿਹੜੀ ਕਲਾਸ ਪੜ੍ਹਦੇ ਆ ਜੀ? ਮੈਂ ਸੈਕੰਡ ਈਅਰ ICS ਜੀ। ਅੱਛਾ ਜੀ। ਤੁਹਾਡੇ ਤਾਇਆ ਜੀ ਨੇ 14 ਪੜ੍ਹ ਕੇ ਸ਼ੌਕ ਸ਼ੁਰੂ ਕੀਤਾ, ਤੁਸੀਂ ਹਲੇ 12ਵੀਂ ਜਦ ਹੁਣੇ ਹੀ ਕਰ ਲਿਆ। ਅਸੀਂ ਹੁਣ ਤਾਇਆ ਦੇਖ ਕੇ ਸ਼ੁਰੂ ਪਹਿਲੀ ਹੋ ਗਏ। ਅੱਛਾ ਵੀ ਤਾਇਆ ਲੇਟ ਹੋ ਗਿਆ, ਤਾਇਆ ਰਿਟਾਇਰ ਛੇਤੀ ਹੋ ਗਿਆ ਤੇ ਫਿਰ ਚੱਲਦੇ ਰਵਾਂਗੇ। ਅਸੀਂ ਕਿਹਾ ਅਸੀਂ ਰਿਟਾਇਰ ਛੇਤੀ ਨਾ ਹੋਈਏ। ਅੱਛਾ ਜੀ। ਹਾਂਜੀ ਤੇ ਤਾਏ ਹੁਣਾਂ ਨਾਲ ਤੁਹਾਡੀ ਕਿੰਨੀ ਕੋਆਪਰੇਸ਼ਨ ਹੈ ਜੀ? ਕੋਈ ਕੰਪਨੀ ਦਿੰਦੇ ਆ ਜੀ? ਉਹ ਸਾਨੂੰ ਬਹੁਤ ਪਿਆਰ ਕਰਦੇ ਜੀ ਅਸੀਂ ਤਾਂ ਹਾਂਜੀ ਦਬਕਾ ਕੇ ਰੱਖਦੇ ਆ ਜਾਂ ਕਿ? ਨਹੀਂ ਇਹ ਬਿਲਕੁਲ ਸਾਡੇ ਨਾਲ ਦੋਸਤਾਂ ਵਾਂਗੂ ਹੀ ਹੈ ਜੀ ਜੀ ਕੋਈ ਗੱਲ ਸਮਝਾਣੀ ਹੋਵੇ ਫਿਰ ਬੜਿਆਂ ਵਾਂਗੂ ਤੇ ਉਹਦਾ ਦੋਸਤਾਂ ਵਾਂਗੂ ਹੀ ਆਪਾਂ ਰਾਣਾ ਠਾਕਰ ਆ ਜਿਹੜਾ ਜੀ? ਠਾਕਰ ਜੀ ਬਹੁਤ ਅੱਛੇ ਇਨਸਾਨ ਹੈ ਜੀ। ਅੱਛਾ ਜੀ। ਬਹੁਤ ਸ਼ਰੀਫ ਬੰਦਾ ਜੀ ਇਹ ਜੀ ਦੋਸਤੋ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ। ਤੇ ਬਹੁਤ ਸਾਰੇ ਸਾਡੇ ਦੋਸਤਾਂ ਦੀ ਫਰਮਾਇਸ਼ ਸੀਗੀ, ਕਾਫਰ ਸੀਗੀ ਕਿ ਰਾਣਾ ਸਜਾਦ ਮਨੀਰ ਸਾਹਿਬ ਜੀ, ਅਲਮਰੂਫ ਰਾਣਾ ਸ਼ੁਜਾ, ਉਹਨਾਂ ਦੇ ਨਾਲ ਜੀ ਗੱਲਬਾਤ ਕੀਤੀ ਜਾਏ। ਸੋ ਅੱਜ ਅਸੀਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਵਾਈ ਆ। ਜਿਉਂਦੇ ਵਾਸਤੇ ਰਹੋ ਜੀ, ਖੁਸ਼ ਰਹੋ ਜੀ। ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਅਸੀਂ ਪਾਕਿਸਤਾਨ ਦਾ ਕੋਈ ਨਾਮਵਰ ਸ਼ਾਹਕਾਰ ਕੋਈ ਸਕਾਫਤ ਦਾ ਮਿਲਾਵਾਂਗੇ। ਉਦੋਂ ਤੱਕ ਬਸ ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰੱਖਾ।